बिस्मिल्लाहिर्रहमानिर्रहीम अस्सलामुअलैकुम। ਅੱਜ ਫਿਰ ਇੱਕ ਵਾਰੀ ਇੱਕ ਨਵੀਂ ਸ਼ਾਮ ਨਵੇਂ ਪਰੌਣਿਆਂ ਤੇ ਨਵੇਂ ਮਹਿਮਾਨਾਂ ਤੇ ਨਵੇਂ ਸਵਾਲਾਂ ਦੇ ਨਾਲ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਦੋਸਤੋ ਨਾਜ਼ਰੀਨ, ਇਹ ਸਾਡਾ ਪ੍ਰੋਗਰਾਮ ਅੱਜ ਦਾ ਮਹਿਮਾਨ ਇੱਕ ਐਸਾ ਪ੍ਰੋਗਰਾਮ ਹੈ ਜਿਹਦੇ ਵਿੱਚ ਹਰ ਪੀੜ ਨੂੰ ਅਸੀਂ ਤੁਹਾਨੂੰ ਨਵੀਆਂ ਸ਼ਖਸੀਅਤ ਨਾਲ ਮਿਲਵਾਉਂਦੇ ਹਾਂ। ਇਹ ਜਿਹੜੀਆਂ ਸ਼ਖਸੀਅਤ ਹੁੰਦੀਆਂ ਨੇ ਇਹ ਹਰ ਸ਼ੋਬਾ ਜ਼ਿੰਦਗੀ ਤੋਂ ਤਾਲੁਕ ਰੱਖਦੀਆਂ ਨੇ ਤੇ ਸਾਨੂੰ ਤੇ ਤੁਹਾਨੂੰ ਉਹ ਤਜਰਬੇ ਸਾਡੇ ਨਾਲ ਇੱਥੇ ਬਹਿ ਕੇ ਵੰਡਦੀਆਂ ਨੇ ਜਿਹੜੇ ਨਾ ਸਿਰਫ ਸਾਡੇ ਵਾਸਤੇ ਬਲਕਿ ਤੁਹਾਡੇ ਵਾਸਤੇ ਵੀ ਬਹੁਤ ਮੁਫੀਦ ਹੁੰਦੇ ਨੇ। ਅੱਜ ਵੀ ਅਸੀਂ ਪ੍ਰੋਗਰਾਮ ਵਿੱਚ ਤੁਹਾਨੂੰ ਮਿਲਵਾਵਾਂਗੇ ਨਵੀਆਂ ਪਰਸਨੈਲਿਟੀਆਂ ਦੇ ਨਾਲ। ਲੇਕਿਨ ਇਸ ਤੋਂ ਪਹਿਲੇ ਮੈਂ ਅੱਜ ਦੀ ਗੱਲ ਤੇ ਸਾਂਝੀ ਕਰਨੀ ਭੁੱਲ ਹੀ ਗਈ, ਕਾਫੀ ਦਿਨਾਂ ਤੋਂ ਨਹੀਂ ਕੀਤੀ ਤੇ ਅੱਜ ਕਰ ਦੇਣੀ ਆ। ਅੱਜ ਦੀ ਜਿਹੜੀ ਸਾਡੀ ਚੰਗੀ ਗੱਲ ਹੈ ਉਹ ਹੈ ਵੇ ਬੁੱਲੇ ਸ਼ਾਹ ਨੇ ਆਖਿਆ, ਤਨ ਕਾਲਾ ਕਬੂਲ ਵੇ ਬੁੱਲਿਆ, ਮਨ ਕਾਲਾ ਕਿਸੇ ਕੰਮ ਦਾ ਨਹੀਂ। ਇਹ ਬੜੀ ਸੋਹਣੀ ਤੇ ਬੜੀ ਖੂਬਸੂਰਤ ਤੇ ਬੜੀ ਹੀ ਗਹਿਰੀ ਗੱਲ ਹੈ ਕਿ ਇਨਸਾਨ ਜਿੰਨਾ ਮਰਜ਼ੀ ਜ਼ਾਹਿਰੀ ਖੂਬਸੂਰਤ ਹੋਵੇ, ਜੇ ਉਹਦੇ ਅੰਦਰ ਖੂਬਸੂਰਤੀ ਦਾ ਦੀਵਾ ਨਹੀਂ ਬਲਦਾ ਪਿਆ ਤੇ ਜ਼ਾਹਿਰ ਕਿਸੇ ਕੰਮ ਦਾ ਨਹੀਂ। ਤੇ ਹੁਣ ਆਨੇ ਆ ਪ੍ਰੋਗਰਾਮ ਵੱਲ। ਅੱਜ ਤੁਹਾਨੂੰ ਅਸੀਂ ਮਿਲਵਾਵਾਂਗੇ ਇੱਕ ਮੰਨੇ ਤਰੰਨੇ ਰਾਈਟਰ ਦੇ ਨਾਲ, ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਡਰਮਾਟੋਲੋਜਿਸਟ ਦੇ ਨਾਲ, ਇਹਦੇ ਨਾਲ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਮਿਲਾਵਾਂਗੇ ਸੂਫੀ ਸਕਾਲਰ ਦੇ ਨਾਲ, ਤੇ ਉਸ ਤੋਂ ਬਾਅਦ ਤੁਹਾਨੂੰ ਮਿਲਵਾਵਾਂਗੇ ਦੋ ਡਾਕਟਰਸ ਦੇ ਨਾਲ ਜਿਹੜੇ ਇਸ ਟਾਈਮ ਯੂਥ ਟ੍ਰੇਨਰ ਵੀ ਨੇ। ਤੇ ਪਹਿਲੇ ਪਰੌਣੇ ਕੌਣ ਨੇ ਉਹ ਦੱਸਣਗੇ ਜੀ ਅਲੀ ਉਸਮਾਨ ਬਾਜਵਾ। ਸਾਡੇ ਪਰੌਣੇ ਜਿਹੜੇ ਨੇ ਇਸ ਵਕਤ ਸਟੂਡੀਓ ਵਿੱਚ ਮੌਜੂਦ ਨੇ ਔਰ ਜਿੱਥੇ ਰੱਬ ਦੀਆਂ ਕਈ ਇੱਕ ਨਿਯਮਤਾਂ ਨੇ, ਰੱਬ ਦੇ ਕਈ ਇੱਕ ਰੰਗ ਨੇ, ਗਰਮੀ ਵੀ ਉਹਨਾਂ ਚੋਂ ਇੱਕ ਰੰਗ ਹੈ। ਗਰਮੀ ਦਾ ਵੀ ਮਜ਼ਾ ਲੈਣਾ ਚਾਹੀਦਾ, ਲੇਕਿਨ ਠੰਡੀ ਹਵਾ ਦਾ ਚੌਂਕਾ ਜਿਹੜਾ ਉਦੋਂ ਆਉਂਦਾ ਜਦੋਂ ਤੁਸੀਂ ਖਤ ਪੱਤਰ ਚਿੱਠੀ ਪਾਉਂਦੇ ਹੋ, ਈਮੇਲ ਪਾਉਂਦੇ ਹੋ। ਬੜਾ ਵਧੀਆ ਲੱਗਦਾ, ਬੜਾ ਸੋਹਣਾ ਲੱਗਦਾ ਔਰ ਥੋੜ੍ਹੇ ਹੀ ਅਰਸੇ ਵਿੱਚ ਇਹ ਪ੍ਰੋਗਰਾਮ ਜਿਹੜਾ ਤੁਹਾਡਾ ਫੇਵਰੇਟ ਪ੍ਰੋਗਰਾਮ ਬਣਦਾ ਚਲਾ ਜਾ ਰਿਹਾ। ਨਾਜ਼ਰੀਨ, ਜਿਵੇਂ ਤੁਸੀਂ ਜਾਣਦੇ ਹੋ ਕਿ ਕਹਾਣੀ ਸੁਣਾਉਣ ਦੇ ਕਈ ਇੱਕ ਤਰੀਕੇ ਨੇ। ਪੁਰਾਣੇ ਵਕਤਾਂ ਵਿੱਚ ਤੇ ਟੱਬਰ ਬਹਿ ਜਾਂਦਾ ਸੀ ਤੇ ਨਾਨੀਆਂ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸਨ ਜਾਂ ਚੁਪਾਲ ਵਿੱਚ ਬਹਿ ਕੇ ਕਹਾਣੀ ਸੁਣਾਈ ਜਾਂਦੀ ਸੀ। ਜਦੀਦ ਦੁਨੀਆ ਜਦੋਂ ਆਈ ਫਿਰ ਅਸੀਂ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਤੇ ਅਸੀਂ ਲਿਖ ਕੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਇਸੇ ਤਰ੍ਹਾਂ ਫਿਰ ਰੇਡੀਓ, ਫਿਰ ਸਿਨੇਮਾ, ਫਿਰ ਟੈਲੀਵਿਜ਼ਨ ਔਰ ਫਿਰ ਥੀਏਟਰ, ਇਹ ਸਾਰੇ ਫਾਰਮਸ ਜਿਹੜੀਆਂ ਨੇ ਇਹ ਕਹਾਣੀ ਸੁਣਾਉਣ ਦੇ ਹੀ ਇੱਕ ਤਰੀਕੇ ਨੇ। ਉਹਨਾਂ 'ਚੋਂ ਹੀ ਕਹਾਣੀ ਸੁਣਾਉਣ ਦਾ ਇੱਕ ਵੱਲ ਹੈ ਡਰਾਮਾ, ਜਿਹੜਾ ਕਿ ਪਾਕਿਸਤਾਨੀਆਂ ਨੂੰ ਬਹੁਤ ਪਸੰਦ ਹੈ ਔਰ ਅੱਜ ਵੀ ਡਰਾਮਾ ਬੜੇ ਜ਼ੌਕ ਸ਼ੌਕ ਨਾਲ ਵੇਖਿਆ ਜਾਂਦਾ ਔਰ ਪਾਕਿਸਤਾਨ ਟੈਲੀਵਿਜ਼ਨ ਯਕੀਨੀ ਤੌਰ 'ਤੇ ਉਹਦੇ ਵਿੱਚ ਇੱਕ ਅਹਿਮ ਮੁਕਾਮ ਰੱਖਦਾ ਹੈ। ਔਰ ਨਾ ਸਿਰਫ ਪਾਕਿਸਤਾਨ ਬਲਕਿ ਪਾਕਿਸਤਾਨ ਤੋਂ ਬਾਹਰ ਵੀ ਪਾਕਿਸਤਾਨ ਟੈਲੀਵਿਜ਼ਨ ਦੇ ਡਰਾਮੇ ਵਿਖਾਏ ਜਾਂਦੇ ਨੇ ਔਰ ਉੱਥੋਂ ਸਿੱਖ ਸਕਦੇ ਹਾਂ ਔਰ ਅਗਲੀਆਂ ਨਸਲਾਂ ਨੂੰ ਸਿਖਾ ਸਕਦੇ ਹਾਂ। ਇਸੇ ਕਰਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਡਰਾਮਾ ਨਿਗਾਰ ਮੌਜੂਦ ਨੇ ਜਿਹੜੇ ਕਿ ਕਈ ਇੱਕ ਡਰਾਮੇ ਨਾ ਸਿਰਫ PTV ਬਲਕਿ ਦੂਸਰੇ ਚੈਨਲ ਵਾਸਤੇ ਵੀ ਲਿਖਦੇ ਰਹੇ। ਇਹਨਾਂ ਦੇ ਡਰਾਮਿਆਂ ਦੀ ਗੱਲ ਕਰੀਏ ਤਾਂ ਟੂਟੇ ਪੱਤੇ ਬਾਰੇ ਵਫਾ, ਫਿਰ ਬੱਚਿਆਂ ਵਾਸਤੇ ਇਹਨਾਂ ਦਾ ਇੱਕ ਖੇਡ ਸੀ ਫਸਾਨਾ-ਏ ਅਜਾਬ, ਰੋਸ਼ਨ ਰਾਸਤੇ ਵੀ ਬੱਚਿਆਂ ਵਾਸਤੇ ਲਿਖਿਆ ਗਿਆ ਇੱਕ ਡਰਾਮਾ। ਇਸੇ ਤਰ੍ਹਾਂ ਖਾਤੀਨ ਦੇ ਜਿਹੜੇ ਨੇ ਕੁਝ ਡਰਾਮੇ ਇਹਨਾਂ ਨੇ ਲਿਖੇ। ਫਿਰ ਅੱਜ ਦੀ ਕਹਾਣੀ ਪੰਜਾਬੀ ਡਰਾਮਿਆਂ ਦੀ ਇੱਕ ਸੀਰੀਜ਼ ਜਿਹੜੀ ਉਹਦੇ ਵਿੱਚ ਕੁਝ ਐਪੀਸੋਡਸ ਇਹਨਾਂ ਲਿਖੀਆਂ, ਸ਼ਾਮ ਸਵੇਰ ਜਗ ਬੀਤੀ, ਇਹਦੇ ਵਿੱਚ ਵੀ ਇਹਨਾਂ ਦੀਆਂ ਐਪੀਸੋਡਸ ਆਈਆਂ। ਫਿਰ ਤਪਦੀ ਛਾਂ ਇਹਨਾਂ ਦਾ ਇੱਕ ਪੰਜਾਬੀ ਡਰਾਮਾ ਹੈ ਔਰ ਬਲ ਦੇ ਦੀਵੇ ਵੀ ਇਹਨਾਂ ਦਾ ਇੱਕ ਪੰਜਾਬੀ ਡਰਾਮਾ ਹੈ। ਔਰ ਇਹਨਾਂ ਪੰਜਾਬੀ ਡਰਾਮਿਆਂ ਦੇ ਕਰਕੇ ਇਹਨਾਂ ਨੂੰ 2 PTV ਅਵਾਰਡ, ਇੱਕ 2002 ਔਰ ਦੂਸਰਾ 2008 ਦੇ ਵਿੱਚ ਮਿਲਿਆ ਹੈ। ਸਾਡੇ ਅੱਜ ਦੇ ਪਰੌਣੇ ਨੇ ਜਨਾਬ ਜਹਾਂਜ਼ੇਬ ਕਮਰ ਸਾਹਿਬ। अस्सलाम वालेकुम जी। आया जी वालेकुम अस्सलाम, बड़ी मेहरबानी। और यकीन जानो कि इन्नी चंगी पंजाबी अज सुन के ना दिल खुश हो गया क्योंकि असी लिखते हैं लेकिन ये लिखण का उनसन मौका नहीं मिलता। बड़ा अच्छा लग रहा है कि PTV ਦੀਆਂ ਰੌਣਕਾਂ माशाल्लाह फिर तो बहाल हो रही ਨੇ और अल्लाह ਇਹਨਾਂ ਨੂੰ ਹੋਰ ਵਧਾਏ। ਤੇ ਸਾਡੇ ਲਈ ਵੀ ਬੜੀ ਵਧੀਆ ਗੱਲ ਹੈ ਕਿ ਇੱਕ ਐਸਾ ਰਾਈਟਰ ਜਿਹੜਾ ਕਿ ਉਰਦੂ ਦੇ ਨਾਲ ਨਾਲ ਪੰਜਾਬੀ ਡਰਾਮੇ ਵੀ ਲਿਖਦਾ ਰਿਹਾ ਔਰ ਉਹਨੂੰ ਅਵਾਰਡ ਵੀ ਪੰਜਾਬੀ ਲਿਖਣ ਤੇ ਮਿਲੇ ਨੇ। ਇਹਦਾ ਮਤਲਬ ਹੈ ਕਿ ਅਸੀਂ ਕੁਝ ਨਾ ਕੁਝ ਜ਼ਰੂਰ ਅੱਜ ਸਿੱਖਾਂਗੇ। ਬੇਸ਼ੱਕ ਇੰਜ ਹੀ ਹੈ। ਮੇਰੇ ਜਿਹੜੇ ਸਟਾਰਟ ਦੇ 2 ਸਾਲ ਸਨ ਉਹ ਮੈਂ ਪੰਜਾਬੀ ਦਾ ਹੀ ਕੰਮ ਕੀਤਾ ਸੀ ਔਰ ਪੰਜਾਬੀ ਦੇ ਹੀ ਕੰਮ ਤੋਂ ਅੱਲਾਹ ਨੇ ਫਿਰ मतलब वो मेरा समझ लो कि स्कूलिंग ਦਾ ਟਾਈਮ ਸੀ ਕਿ ਮੈਂ ਡਰਾਮਾ ਲਿਖਣਾ ਸਿੱਖ ਰਿਹਾ ਸੀ, ਪੰਜਾਬੀ ਡਰਾਮੇ ਤੋਂ ਹੀ ਸਿੱਖਿਆ ਸੀ। ਜਹਾਂ ਸਾਹਿਬ, ਤੁਸੀਂ ਕੈਮੀਕਲ ਇੰਜੀਨੀਅਰ ਹੋ ਔਰ ਅੱਜ ਕੱਲ੍ਹ ਤਦਰੀਸ ਦੇ ਸ਼ੋਬੇ ਨਾਲ ਵਾਬਸਤਾ ਹੋ, ਲੇਕਿਨ ਡਰਾਮਾ ਇੱਕ ਥੋੜਾ ਜਿਹਾ ਇੰਜੀਨੀਅਰਿੰਗ ਨਾਲੋਂ ਤੇ ਵਾਕਈ ਚੀਜ਼ ਹੈ। ਸਹੀ ਵੇਖਿਆ ਜਾਏ ਤਾਂ। ਸੋ ਕਿਵੇਂ ਇੱਕ ਇੰਜੀਨੀਅਰ ਨੂੰ ਇਹ ਬੀ ਕਦੋਂ ਪਿਆ? ਬਚਪਨ ਤੋਂ ਹੀ ਸੀ? ਅਕਸਰ ਜਵਾਬ ਇਹੀ ਹੁੰਦਾ ਬਚਪਨ ਤੋਂ ਸ਼ੌਕ ਸੀ। ਬਿਲਕੁਲ ਸਹੀ। ਫਿਰ ਪੜ੍ਹਾਈ ਕੁਝ ਹੋਰ ਕਰ ਲਈ ਤੇ ਫਿਰ ਜਦੋਂ अच्छा यार गल ये कि जो असी करते हैं ना अपनी क्वालिफिकेशनस कंप्लीट, असी उस वक्त नहीं सोच सकते कि साढ़े वास्ते बेहतर जगह केड़ी है। ये अल्लाह ने सोच रखा होंगे कि बंदे नूं कित्थे पहुँचाना है। मैं इस चीज़ का क्रेडिट 2 लोगों को देंगा। एक तो मेरी तमाम स्कूलिंग जी सी एक PF के इदारे च हुई तो मेरे टीचर्स ने 12 साल मैनू किसी ना किसी तरह स्टेज पर मौका दिता। अच्छा, हूँ चाहे मैं लिखिया, चाहे मैं होस्टिंग की, चाहे मैं कंपेयरिंग तो इलावा डिबेटिंग की, लेकिन वो टीचर्स ने पहचान लिया कि इस बच्चे कुछ है और इन्होंने मौका देना चाहिए। तो एक तो क्रेडिट उन्होंने और दूसरा क्रेडिट PTV का
ਅੱਛਾ ਪੀਟੀਵੀ ਦਾ ਉਹ 8 ਵਜੇ ਵਾਲਾ ਡਰਾਮਾ ਜਿਹੜਾ ਹੈ ਉਸ ਦੌਰ ਦੀ ਗੱਲ ਕਿ ਜਿਸ ਵਕਤ ਹਰ ਸੈਂਟਰ ਦਾ ਇੱਕ ਡਰਾਮਾ ਇੱਕ ਦਿਨ ਚੱਲਦਾ ਸੀ ਔਰ ਉਹ ਟਾਈਮ ਸੀ ਕਿ ਜਦੋਂ ਫਰਜ਼ ਹੁੰਦਾ ਸੀ ਕਿ ਪੂਰੀ ਫੈਮਿਲੀ ਨੇ 8 ਵਜੇ ਵਾਲਾ ਡਰਾਮਾ ਜ਼ਰੂਰ ਵੇਖਣਾ। ਸਾਰੇ ਕੰਮ ਛੇਤੀ ਤੇ ਛੇਤੀ ਕਰ ਇੱਕ ਦਿੱਤੇ ਸਮਝੋ ਜਾਂਦੇ ਕਿ ਸੀ। ਉਹ ਉਸ ਵਕਤ ਦਾ ਉਹ ਸ਼ੌਕ ਜਿਹੜਾ ਸੀ ਨਾ ਉਹਨੇ ਡਿਸਾਈਡ ਕਰਵਾ ਦਿੱਤਾ ਸੀ ਕਿ ਇਹ ਕੰਮ ਮੈਂ ਕਰ ਸਕਦਾ ਔਰ ਸ਼ਾਇਦ ਮੇਰੇ ਅੰਦਰ ਇਹ ਚੀਜ਼ ਹੈ ਔਰ ਮੈਂ ਇਹਨੂੰ ਅੱਗੇ ਲੈ ਕੇ ਚੱਲਾਂਗਾ। तो इंजीनियरिंग कर दे तो एहसास नहीं होया कि मैं अगो इंजीनियरिंग छड़ देंगा, लेकिन बहरहाल वो खुदा दे फैसले ने और खुदा ही बेहतर समझदा है कि किस वास्ते की बेहतर। ਤੇ ਜਦੋਂ ਤੁਸੀਂ ਕਲਮ ਚੁੱਕਿਆ ਔਰ ਤੁਸੀਂ ਆਪ ਦੱਸਿਆ ਕਿ ਪਹਿਲਾ ਡਰਾਮਾ ਪੰਜਾਬੀ ਦਾ ਸੀ ਤੇ ਉਹ ਕਿਸ ਤਰ੍ਹਾਂ ਫਿਰ ਇੱਕ ਜੁੜਤ ਤੁਸੀਂ ਬਣਾਈ ਔਰ ਉਹਨੂੰ ਪਹਿਲੀ ਦਫਾ ਜਦੋਂ ਲਿਖਿਆ ਉਹ ਤੇ ਐਕਸਪੀਰੀਅੰਸ अच्छा वो बड़ा मज़े का एक्सपीरियंस है। वो इंज होया कि मैं पहली बारी पीटीवी ते आया तो उर्दू सीरीयल लेके आया, लेकिन साफ ज़ाहिर है वो पीटीवी का अरूज का दौर सी। मैं गल कर रहा 90s लेट 90s की, तो उस वक्त पीटीवी से एक नए बंदे नूं उर्दू सीरीयल नहीं पा दिता जाता सी कि तुसीं ऐ करो। उस वास्ते फिर मैनूं समझाया गया कि भाई अगर तू राइटर बनना है तो तैनूं पहले पंजाबी च अपने आप नूं आजमाना होएगा। तो मैं थोड़ा जिहा बड़ा शाय होके कहा कि जी मैंने तो पंजाबी लिखनी नहीं आती। उन्होंने कहा तू बोल लैंदा तो तैनूं लिखनी क्यों नहीं आती, और पंजाबी दे हरूफे तहजी भी वही ने जिहड़े उर्दू दे ने। खैर वो लिखिया, पहला एक्सपीरियंस होया तो मैनूं अज भी याद है कि उस वक्त की हुकूमत की पॉलिसी तो सी कि जहेज़ की ममानियत के बारे तो वो दाज ते राज के नाम नाल ऐसी स्टूडियो च रिकॉर्ड होया और दोस्त मोहम्मद किशकोरी साहब कोयटा तो इस वक्त आए हुए सन, उन्होंने रिकॉर्ड किया। तो वो मतलब मेरा पहला काम सी जिस वक्त उस ते वो काम होंदिया मैंने भी नहीं पता सी कि इस ते मेरा नाम आ जाएगा और ये हो जाएगा। लेकिन उस तो बाद फिर ज़रा हौसला हो गया कि नहीं पंजाबी लिखिया जा सकता है। फिर मेरा ख्याल है कोई 1 साल बाद मैं उर्दू पंजाबी का ही सीरीयल लिखिया सी तपदी छां। तो वो तपदी छां जिन तुसीं दस्सिया है कि उस मैंने पीटीवी अवार्ड मिलिया। वो पीटीवी अवार्ड पहले ही सीरीयल तो मिल जाना तो एक बहुत वड्डी गल सी, लेकिन मेरे वास्ते उस वक्त इस तो वड्डी गल ये सी कि जिन्हां 2 होर राइटर्स को नॉमिनेट किया गया सी वो सन जिन्हां दा काम वेख के मैं सिक्ख्या सी लिखना या जिन्हां तो मैं इंस्पायर सां। ठीक है। तो मेरे वास्ते वो ज़्यादा वड्डी गल सी कि शायद मेरा काम उन्होंने तो अच्छा नहीं होएगा, शायद उन्होंने हो सकता है अपने आप को आप पिछे कर लिया होएगा कि नवे बंदे ने अवार्ड मिल जाए। लेकिन वो मतलब मेरे वास्ते एजाज़ की गल सी कि मैं पहले ही सीरीयल और फिर इतने वड्डे लोगों दे इतने वड्डे राइटर्स दे नाल मेरा नाम आ गया सी। सही। अच्छा जहांज़ेब साहब ਇਹ ਦੱਸੋ ਤੁਸੀਂ ਹੁਣੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਪੀਟੀਵੀ ਤੋਂ ਡਰਾਮੇ ਦੀ ਸ਼ੁਰੂਆਤ ਕੀਤੀ, ਲੇਕਿਨ ਮੈਂ ਪੁੱਛਾਂਗੀ ਕਿ ਤੁਹਾਡੀ ਤਾਲੀਮ ਜਿਹੜੀ ਹੈ ਉਹ ਕੈਮੀਕਲ ਵਿੱਚ ਸੀ, ਉਸ ਤੋਂ ਬਾਅਦ ਤੁਸੀਂ ਤਾਲੀਮ ਦੇ ਸ਼ੋਬੇ ਨਾਲ ਵੀ ਵਾਬਸਤਾ ਹੋ ਤੇ ਇਹਦੇ ਨਾਲ ਮੁਸੰਨਿਫ ਵੀ ਹੋ ਜਾਣੇ ਪਹਿਚਾਨੇ, ਤੇ ਕਿਹੜੇ ਸ਼ੋਬੇ ਤੁਹਾਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਕੰਮ ਕਰਕੇ, ਜ਼ਿਆਦਾ ਅੱਛਾ ਲੱਗਦਾ ਹੈ ਕਿ ਇਹ ਕੰਮ ਮੈਨੂੰ ਕਰਕੇ ਦਿਲੀ ਸਕੂਨ ਮਿਲਦਾ ਹੈ? ਇਹ ਦੇਖੋ ਜੀ ਬੜੀ ਵਾਜ਼ਿਹ ਜੀ ਗੱਲ ਹੈ ਕਿ ਅਗਰ ਕੈਮੀਕਲ ਇੰਜੀਨੀਅਰਿੰਗ ਦੀ ਜੌਬ ਵਿੱਚ ਮੈਨੂੰ ਸਕੂਨ ਮਿਲਦਾ ਤਾਂ ਮੈਂ ਸ਼ਾਇਦ ਉਹੀ ਜੌਬ ਕਰ ਰਿਹਾ। ਇਸ ਟਾਈਮ 2 ਸ਼ੋਬੇ ਲੈ ਕੇ ਚੱਲ ਰਹੇ ਹੋ ਨਾ? ਇਹਨਾਂ ਦੋਨਾਂ ਚ ਇਹ ਦੋਨੋਂ ਜਿਹੜੇ ਹਨ ਨਾ ਥੋੜੇ ਜਿਹੇ ਇੰਟਰ ਰੈਲੇਵੈਂਟ ਹਨ। ਉਹਦੀ ਵਜ੍ਹਾ ਇਹ ਹੈ ਕਿ पूरा दिन थोड़ा स्टूडेंट्स के नाल राबता है जी, असल वो भी एक मुआशरे की सुधार का जरिया है और ये भी मुआशरे की सुधार का जरिया है। तो तुहानू एक मौका मिल जाता है कि तुसी राइटिंग च अपने वो सारे एक्सपीरियंसिस जिहड़े वो इधर यूज़ करते हो। सही। अच्छा इन्हां दोनों च ही मेरे वास्ते सुकून। और फिर टीचिंग एक ऐसा शोबा सी कि इस विच मैनूं राइटिंग का टाइम मिल रहा सी, इस वास्ते मैंने सिलेक्ट किया सी। अगर मैं इंजीनियरिंग की लाइन ज्वाइन करदा तो शायद मैं राइटिंग को टाइम ना दे सकता। सही। ਕਿਹਾ ਇਹ ਜਾਂਦਾ ਕਿ ਹਰ ਦੌਰ ਦੇ ਵਿੱਚ ਚੀਜ਼ਾਂ ਬਦਲਦੀਆਂ ਨੇ, ਜਿਵੇਂ ਪੌਪ 뮤직 ਹੈ ਹਰ ਦੌਰ ਦਾ ਅਲੱਗਾ ਹੁੰਦਾ। ਸਾਡੇ ਦੌਰ 'ਚ ਹੋਰ ਸੀ, ਉਸ ਤੋਂ ਪਹਿਲਿਆਂ ਦਾ ਹੋਰ ਸੀ, ਤੇ ਅਗਲਿਆਂ ਦਾ ਹੋਰ ਹੈ। ਇਸੇ ਤਰ੍ਹਾਂ ਡਰਾਮਾ ਵੀ ਬਦਲਦਾ ਚਲਾ ਗਿਆ। ਬੀਇੰਗ ਅ ਰਾਈਟਰ ਜਾਂ ਡਰਾਮਾ ਨਿਗਾਰ ਦੇ ਤੌਰ ਤੇ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਿੰਨਾ ਕੁ ਬਦਲਦਾ ਵੇਖਿਆ ਡਰਾਮਾ? पीटीवी का ड्रामा नहीं बदलिया। अच्छा। तो और ये शर्म की गल नहीं है कि पीटीवी का ड्रामा नहीं बदलिया। उसकी वजह है कि पीटीवी की कुछ तरजीहात अपनियां सन। उन्हें एक पूरी फैमिली का सोचना सी, उन्हें फैमिली बैठे बुजुर्ग का भी सोचना सी, उन्हें फैमिली बैठे एक छोटे बच्चे का भी सोचना सी। लेकिन जो ड्रामा हुण असीं अजकल डिस्कस करते हैं जो सन प्राइवेट चैनल्स नज़र आता है, ओबवियसली वो ड्रामा नहीं है जो पीटीवी तो सीखा गया सी या जो पीटीवी ते असीं हुण भी लिखते हैं। मैं चलो हुण चैनल्स का तो चूँकि नाम मैं नहीं लवांगा, लेकिन ये डिसाइड होता है कि अगर असीं फलां चैनल वास्ते काम कर रहे हैं तो उस वास्ते यह जी स्टोरी देनी है, अगर इस चैनल वास्ते काम कर रहे हैं तो असीं यह जी स्टोरी देनी है। अच्छा। लेकिन यकीन जानो चूँकि स्कूलिंग पीटीवी दी है, ट्रेनिंग पीटीवी दी है, तो पीटीवी वास्ते काम करदे आ कभी भी ये नहीं सोचा मैं कहता कि जो किसी जगह तो नहीं दिता जा सकता ना वो पीटीवी ते दिता जा सकता। और मैं ये गुड वर्ड्स आख रहा उसकी वजह है कि पीटीवी ने जोड़ा भी ड्रामा लेना है उस ये जरूर देखना है कि इसकी लर्निंग की है, इस लैसन की मिल रहा है, इसकी ज़रूरत की है मुआशरे सोसाइटी में ड्रामा चाहिए भी है या नहीं। तो वो कोई कुड़ी मुंडे की कहानी नहीं होंगी, वो एक पूरी फैमिली की कहानी होंगी है, वो पूरा एक पूरी एक सोसाइटी की कहानी होंगी है जो पीटीवी वास्ते लिखा जाता है। अच्छा। अच्छा जहांज़ेब साहब ये दसो कि नावल अफसाना ते ए ड्रामा एक मुसन्निफ जिहड़ा है वो किहदे विच ज़्यादा खूबसूरती नाल इजहार ख्याल कर सकता है?
ਉਹ ਤਾਂ ਦੇਖੋ ਜੀ ਹੁਣ ਉਹਦਾ ਸ਼ੌਕ ਹੈ, ਉਹ ਜਿਸ ਵਿੱਚ ਆਪਣੇ ਆਪ ਨੂੰ ਆਸਾਨ ਸਮਝੇ। ਹੁਣ ਮੈਂ ਅਗਰ ਸਕ੍ਰਿਪਟ ਲਿਖਦਾ, ਡਰਾਮਾ ਲਿਖਦਾ, ਤੇ ਮੇਰਾ ਖਿਆਲ ਡਰਾਮਾ ਪੜ੍ਹਿਆ ਨਹੀਂ ਜਾ ਸਕਦਾ, ਡਰਾਮਾ ਵੇਖਿਆ ਜਾ ਸਕਦਾ। ਡਰਾਮਾ ਪੜ੍ਹਨ ਵਾਸਤੇ ਲੋਕ ਜਿਹੜੇ ਨੇ ਉਹ ਬਹੁਤ ਹੀ ਘੱਟ ਹੋਣਗੇ, ਲੇਕਿਨ ਨਾਵਲ ਜਿਹੜਾ ਹੈ ਉਹ ਪੜ੍ਹਿਆ ਜਾ ਸਕਦਾ। ਔਰ ਨਾਵਲ ਨੂੰ ਪੜ੍ਹਨ ਵਾਸਤੇ ਜਿਹੜੀ ਉਸਦੀ ਮਤਲਬ ਤੁਸੀਂ ਆਖੋ ਕਿ ਉਹਦੇ ਪੜ੍ਹਨ ਵਾਲੇ ਨੇ ਜਿਹੜੇ, ਉਹ ਸ਼ਾਇਦ ਡਰਾਮੇ ਨੂੰ ਉਤਨਾ ਪਸੰਦ ਨਹੀਂ ਕਰ। ਮੈਂ ਵੇਖਿਆ ਕਿ ਲੋਕ ਨਾਵਲਸ ਦੇ ਔਰ ਡਾਈਜੈਸਟ ਦੇ ਅੱਜ ਵੀ دیਵਾਨੇ ਨੇ। ਅੱਛਾ, ਮਤਲਬ ਉਹ ਸ਼ਾਇਦ ਡਰਾਮਾ ਨਹੀਂ ਵੇਖਦੇ ਹੋਣਗੇ, ਲੇਕਿਨ ਉਹ ਨਾਵਲ ਔਰ ਡਾਈਜੈਸਟ 'ਚ ਇੰਨੇ ਖੂਬ ਜਾਂਦੇ ਨੇ, ਅਫਸਾਨਿਆਂ 'ਚ ਇੰਨੇ ਖੂਬ ਜਾਂਦੇ ਨੇ। तो हर एक का एक अपना फील्ड है, मैंने ये सूट करता है। अच्छा, बहुत शुक्रिया जहांजेब कंवर साहब, तुसी बड़ी खूबसूरत गल्लां साडे नाल वड्डियां, लेकिन होर भी बड़ा कुछ जानना सी। इस टाइम वेले दी घाट है, तो फिर इंशाल्लाह किसी प्रोग्राम में तुहानूं बुलावांगे, तुहानूं ज़हमत दांगे। तो दोस्तों इत्थे वेला होया एक निक्की जी ब्रेक दा, असीं ब्रेक ते जाने आ, ते ब्रेक तो बाद वापस आके तुहानूं नवें परौने नाल मिलाने आ। रहना साडे नाल। ਲਓ ਜੀ, ਮੁੜ ਕੇ ਵਾਪਸ ਆ ਗਏ ਹਾਂ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ। ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ। ਸੋਨੀਆ ਸ਼ੇਖ ਸਾਡੇ ਨਾਲ ਮੌਜੂਦ ਨੇ ਔਰ ਬੜਾ ਵਧੀਆ ਪ੍ਰੋਗਰਾਮ ਅੱਗੇ ਵਧ ਰਿਹਾ। ਜਹਾਂਜ਼ੇਬ ਕਮਰ ਸਾਹਿਬ ਸਾਡੇ ਨਾਲ ਮੌਜੂਦ ਸਨ, ਡਰਾਮਾ ਨਿਗਾਰ। ਡਰਾਮੇ ਦੇ ਹਵਾਲੇ ਨਾਲ ਗੱਲਾਂ ਹੋਈਆਂ, ਪੀਟੀਵੀ ਦੇ 골ਡਨ ਇਰਾ ਦੇ ਬਾਰੇ, ਜਦੋਂ ਪੀਟੀਵੀ ਨੇ ਬੜੇ ਵਧੀਆ ਡਰਾਮੇ ਬਣਾਏ, ਉਸ ਤੋਂ ਲੈ ਕੇ ਹੁਣ ਤੱਕ ਦੀ ਜਰਨੀ ਅਸੀਂ ਜਾਣੀ। ਲੇਕਿਨ ਹੁਣ ਸਾਡੇ ਸਟੂਡੀਓ ਦੇ ਵਿੱਚ ਇੱਕ ਨਹੀਂ ਬਲਕਿ ਦੋ ਪਰੌਣੇ ਮੌਜੂਦ ਨੇ, ਬੜੇ ਸੋਹਣੇ ਸੁਨੱਖੇ ਤੇ ਵਧੀਆ ਪਰੌਣੇ ਨੇ। ਬੜਾ ਕੁਝ ਇਹਨਾਂ ਤੋਂ ਵੀ ਸਿੱਖਣ ਨੂੰ ਮਿਲੇਗਾ। ਸਾਡੇ ਨਾਲ ਇਸ ਵਕਤ ਡਾਕਟਰ ਤਨਵੀਰ ਹੁਸੈਨ ਭੱਟੀ ਸਾਹਿਬ ਮੌਜੂਦ ਨੇ, ਐਡੀਸ਼ਨਲ ਕਮਿਸ਼ਨਰ FPR ਔਰ ਯੂਥ ट्रेनर ने। अस्सलाम वालेकुम जी, कैसी तबीयत है तुहाडी? कैसी तबीयत? अल्लाह का शुक्र है जी बिल्कुल। और इन्हां दे नाल मौजूद ने मेराज नदीम HR स्पैशलिस्ट साडे नाल मौजूद ने। अस्सलाम वालेकुम जी। वालेकुम सलाम जी। कैसी तबीयत जी है? ठीक, बहुत शुक्रिया। HR वालियां कोल मैं पहले सवाल करना जी जरूर क्योंकि कोई भी इदारा होए तो HR ही डायरेक्टली कंट्रोल कर रहा जी होता है। बिल्कुल जी। ਤੇ ਜਿੰਨੇ ਵੀ ਇਦਾਰੇ ਹੁੰਦੇ ਨੇ ਜਾਂ ਆਫਿਸ ਹੁੰਦੇ ਨੇ, ਪ੍ਰਾਈਵੇਟ ਸੈਕਟਰ ਹੋ ਜਾਏ, ਗਵਰਨਮੈਂਟ ਹੋ ਜਾਏ ਜਾਂ ਕੁਝ ਵੀ ਹੋ ਜਾਏ, ਉਹਦੇ 'ਚ HR ਦਾ ਡਿਪਾਰਟਮੈਂਟ ਜਿਹੜਾ ਹੁੰਦਾ ਨਾ, ਉਹਦੇ ਤੋਂ ਲੋਕਾਂ ਨੂੰ ਸ਼ਿਕਾਇਤਾਂ ਵੀ ਬੜੀਆਂ ਹੁੰਦੀਆਂ ਨੇ ਤੇ ਸ਼ਿਕਾਇਤਾਂ ਲੈ ਕੇ ਵੀ ਉਹਨਾਂ ਕੋਲ ਹੀ ਜਾਂਦੇ ला ਨੇ। के भी उन्होंने को जानना ਔਰ ਉਹ ਇੱਕ ਪਿਵਟਲ ਜਿਹਾ ਸਿਚੁਏਸ਼ਨ ਬਣ ਜਾਂਦੀ ਹੈ ਕਿਸੇ ਵੀ ਇਦਾਰੇ ਦੇ ਵਿੱਚ। जी। ਤੇ ਇਹ ਕੀ ਕਹਾਣੀ ਹੈ? ਥੋੜੇ ਜਿਹੇ ਲੋਕਾਂ ਨੂੰ ਜਿਹੜੇ ਦੂਰ ਦਰਾਡੇ ਦੇ ਪਿੰਡਾਂ 'ਚ ਵੇਖਣ ਵਾਲੇ ਲੋਕ ਨੇ, ਉਹਨਾਂ ਨੂੰ ਜ਼ਰਾ ਦੱਸੋ ਤੇ ਸਹੀ ਕਿ ਹਿਊਮਨ ਰਿਸੋਰਸਿਸ ਜਾਂ HR ਡਿਪਾਰਟਮੈਂਟ ਆਖਰ ਹੁੰਦਾ ਕੀ ਔਰ ਕਿਉਂ ਉਹ ਬੈਕਬੋਨ ਕਹਾਂਦਾ? शुक्रिया सर। HR डिपार्टमेंट हर इदारे की एक रीढ़ की हड्डी की हैसियत रखता है। HR डिपार्टमेंट का एक काम है कि वो बंदे भर्ती करे, उस इदारे की ਜਿਹੜੇ ਮਨਸ਼ੂਰ ਹੈ ਉਹਦੀ ਤਰੱਕੀ ਵਾਸਤੇ ਬੰਦੇ ਭਰਤੀ ਕਰੇ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਤਨਖਾਹਾਂ ਨੇ ਸੀਨੀਅਰ ਮੈਨੇਜਮੈਂਟ ਨਾਲ ਮਿਲ ਕੇ ਉਹਨਾਂ ਦੀ ਤਨਖਾਹਾਂ ਦਾ ਫੈਸਲਾ ਕੀਤਾ ਜਾਏ, ਉਹਨਾਂ ਨੂੰ ਕੀ ਸਹੂਲੀਅਤ ਦੇਣੀਆਂ ਨੇ, ਐਡੀਸ਼ਨਲ ਬੈਨੀਫਿਟਸ ਉਹਨੂੰ ਕੀ ਦੇਣੇ ਨੇ, ਉਹ ਫੈਸਲਾ ਕੀਤਾ ਜਾਏ। ਉਸ ਤੋਂ ਬਾਅਦ ਸਾਲ ਮੁਕੰਮਲ ਹੋਣ ਤੋਂ ਬਾਅਦ ਹਰ ਇਦਾਰਾ ਆਪਣੀ ਜਿਹੜੀ ਸੀਨੀਅਰ ਮੈਨੇਜਮੈਂਟ ਹੈ ਉਹ ਇਵੈਲੂਏਟ ਕਰਦੀ ਹੈ, ਜਾਂ ਉਹ ਜਾਇਜ਼ਾ ਲੈਂਦੀ ਹੈ ਕਿ ਅਸੀਂ ਕਿੰਨੀ ਕੁ ਤਰੱਕੀ ਕਰ ਲਈ ਹੈ। ਅੱਛਾ, ਇਨ ਟਰਮਸ ਆਫ ਬਿਜ਼ਨਸ ਜਿਹੜੇ ਇੰਪਲੋਈਜ਼ ਨੇ ਉਹਨਾਂ ਨੇ ਉਸ ਗੋਲ ਨੂੰ ਅਚੀਵ ਕਰਨ ਵਾਸਤੇ ਕੀ ਸਪੋਰਟ ਕੀਤੀ ਹੈ। ਤੇ ਇਹ ਜਿਹੜਾ ਦਰਮਿਆਨ ਜਿਹੜਾ HR ਡਿਪਾਰਟਮੈਂਟ ਹੈ, ਇਹਦਾ ਇੱਕ ਰੋਲ ਹੈ, ਬਹੁਤ ਹੀ ਪਿਵਟਲ ਰੋਲ ਹੈ ਕਿ ਉਹਨੇ ਸਪੋਰਟ ਪ੍ਰੋਵਾਈਡ ਕਰਨੀ ਹੈ ਕਿ ਰਾਈਟ ਪਰਸਨ ਐਟ ਰਾਈਟ ਜੌਬ ਟੂ ਅਚੀਵ ਦੀ ਆਰਗੇਨਾਈਜੇਸ਼ਨ ਗੋਲਸ ਆਫ ਦੀ ਆਰਗੇਨਾਈਜੇਸ਼ਨ। ਯਾਨੀ ਕਿ ਉਸ ਇਦਾਰੇ ਦੇ ਜਿਹੜੇ ਗੋਲ ਨੇ ਉਹ ਹਾਸਲ ਕਰਨੇ ਨੇ, ਤੇ ਕਿਸ ਤਰ੍ਹਾਂ ਦੇ ਰਿਸੋਰਸਿਸ HR ਡਿਪਾਰਟਮੈਂਟ ਦਾ ਕੰਮ ਹੈ ਕਿ ਉਹ ਫੈਸਲਾ ਕਰੇ ਕਿ ਇਸ ਇਦਾਰੇ ਦਾ ਕਾਰੋਬਾਰ ਕੀ ਹੈ, ਅੱਛਾ, ਇਹਨੂੰ ਕਿਸ ਤਰ੍ਹਾਂ ਦੇ ਰਿਸੋਰਸਿਸ ਭਰਤੀ ਕਰਨੇ ਨੇ। ਲੈਟਸ ਸੇ ਅਗਰ ਕੋਈ IT ਡਿਪਾਰਟਮੈਂਟ ਹੈ, ਇੱਕ IT ਇੰਸਟੀਟਿਊਸ਼ਨ ਹੈ, ਉਹਨਾਂ ਨੂੰ ਸੌਫਟਵੇਅਰ ਡਿਵੈਲਪਰ ਚਾਹੀਦੇ ਨੇ, ਨੈਟਵਰਕ ਡਿਵੈਲਪਰਸ, ਨੈਟਵਰਕ ਇੰਜੀਨੀਅਰਸ ਚਾਹੀਦੇ ਨੇ, ਵੈਬ ਡਿਵੈਲਪਰਸ ਚਾਹੀਦੇ ਨੇ। ਤੇ HR ਡਿਪਾਰਟਮੈਂਟ ਨੇ ਸੀਨੀਅਰ ਮੈਨੇਜਮੈਂਟ ਨਾਲ ਮਿਲ ਕੇ ਫੈਸਲਾ ਕਰਨਾ, ਜੌਬ ਡਿਜ਼ਾਈਨ ਕਰਨੀ ਹੈ ਕਿ ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਸਾਨੂੰ ਕਿਸ ਤਰ੍ਹਾਂ ਦੇ ਰਿਸੋਰਸਿਸ ਚਾਹੀਦੇ ਨੇ। ਉਹਦੇ ਬਾਰੇ 'ਚ ਫੈਸਲਾ ਕੀਤਾ ਜਾਂਦਾ ਹੈ ਕਿ ਉਹਦੀ ਡਿਗਰੀ ਕੀ ਹੋਏਗੀ, ਉਹਦਾ ਤਜਰਬਾ ਕਿੰਨਾ ਤਜਰਬਾ ਰਿਕੁਆਇਰਡ ਹੈ ਉਸ ਕੰਮ ਨੂੰ ਕਰਨ ਵਾਸਤੇ, ਤੇ ਉਹਦੇ ਇਦਾਰੇ ਨੂੰ ਕੀ ਫਾਇਦਾ ਹਾਸਲ ਹੋਏਗਾ, ਇਦਾਰੇ ਦਾ ਆਪਣਾ ਜਿਹੜਾ ਬਿਜ਼ਨਸ ਆਬਜੈਕਟਿਵਸ ਨੇ ਉਹ ਅਚੀਵ ਕਰੇਗਾ। ਪਰ ਕਿਹੜਾ EMPLOYE ਕਿੰਨਾ ਕੰਟਰੀਬਿਊਟ ਕਰ ਸਕਦਾ, ਕਿਹਨੂੰ ਹੋਣਾ ਚਾਹੀਦਾ, ਕਿਹਨੂੰ ਨਹੀਂ ਹੋਣਾ ਚਾਹੀਦਾ। ਵਧੀਆ ਗੱਲ। ਤੇ ਇਹਦੀ ਪਰਫਾਰਮੈਂਸਿਸ ਵੀ ਕਿੰਨੀ ਹੈ, ਇਹ ਵੀ ਸਾਰਾ ਕੁਝ ਕਾਊਂਟ ਹੁੰਦਾ ਹੈ। ਉਹਦੀ ਜਿਹੜੀ ਐਨੂਅਲ ਪਰਫਾਰਮੈਂਸ ਹੈ ਉਹਦਾ ਇੱਕ ਤਰੀਕਾਕਾਰ ਫੈਸਲਾ ਕੀਤਾ ਜਾਂਦਾ ਹੈ ਕਿ ਇੱਕ EMPLOYE ਹੈ, ਲੈਟਸ ਉਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਸਾਲ ਤੋਂ 5 ਵੈਬਸਾਈਟਾਂ ਡਿਵੈਲਪ ਕਰਨੀਆਂ ਨੇ ਜਾਂ 10 ਸੌਫਟਵੇਅਰ ਡਿਵੈਲਪ ਕਰਨੇ ਨੇ, ਤੇ ਉਹਦੀ ਉਹ ਅਪਰੇਜ਼ਲ ਜਿਹੜਾ ਐਨੂਅਲ ਅਪਰੇਜ਼ਲ ਉਹਦਾ ਸਾਲਾਨਾ ਉਹਦਾ ਜਿਹੜਾ ਅਸੀਂ ਕਾਰਗਰਦਗੀ ਦਾ ਜਾਇਜ਼ਾ ਲੈਣਾ ਹੈ, ਉਸ ਬੇਸ ਤੇ ਲੈਣਾ ਹੈ ਕਿ ਇਹਨੂੰ ਇਹ ਕੰਮ ਦਿੱਤਾ ਗਿਆ ਸੀ, ਇਹਨੇ ਕਿੰਨੇ ਫੀਸਦ ਉਸ ਕੰਮ ਨੂੰ ਮੁਕੰਮਲ ਕੀਤਾ ਹੈ, ਤੇ ਇਹਨੂੰ ਕੰਮ ਨੂੰ ਮੁਕੰਮਲ ਕਰ ਮੁਸਤਕਬਲ ਵਿੱਚ ਇਸ ਕੰਮ ਨੂੰ ਹੋਰ ਕਿੰਨੇ ਅੱਛੇ ਨਾਲ ਇਹਨੂੰ ਮੁਕੰਮਲ ਕੀਤਾ ਜਾ ਸਕਦਾ ਹੈ। ਉਹ ਇੱਕ ਸੈਸ਼ਨ ਹੁੰਦਾ ਹੈ ਹਰ ਸਾਲ ਦੇ ਇਖਤਤਾਮ ਤੇ, ਯਾਨੀ ਡਿਊਰੇਸ਼ਨ ਔਰ ਐਫੀਸ਼ੀਐਂਸੀ ਔਰ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਨੇ। ਜੀ ਡਾਕਟਰ ਸਾਹਿਬ,
ਯੂਥ ਦੀ ਗੱਲ ਕਰੀਏ, ਯੂਥ ਟ੍ਰੇਨਰ ਹੋ ਤੁਸੀਂ ਔਰ ਮੁਲਕ ਦੇ ਵਿੱਚ ਯੂਥ ਦੀ ਇੱਕ ਬਹੁਤ ਵੱਡੀ ਤਾਦਾਦ ਹੈ ਇਸ ਵਕਤ ਅਗਰ ਵੇਖਿਆ ਜਾਏ ਆਬਾਦੀ ਦੇ ਲਿਹਾਜ਼ ਨਾਲ, ਉਹਨਾਂ ਦੀ ਟ੍ਰੇਨਿੰਗ ਤੇ ਹੈ ਹੀ ਹੈ ਵੇ। ਦੂਸਰਾ ਜਿਹੜਾ ਕੰਪੀਟੀਟਿਵ ਐਗਜ਼ਾਮਸ ਜਿਹੜੇ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਚਲਨ ਚੱਲ ਗਿਆ ਹੁਣ। ਹਰ ਬੰਦੇ ਨੂੰ ਪੁੱਛੀਏ, ਜਿਹੜਾ ਹਾਲੇ ਸਕੂਲ 'ਚ ਵੀ ਉਹਨੂੰ ਵੀ ਪੁੱਛੀਏ ਤੂੰ ਕੀ ਕਰਨਾ, ਉਹ ਕਹਿੰਦਾ CSS ਕਰਨਾ। ਸਭ ਨੇ CSS ਹੀ ਕਰਨਾ ਤੇ ਬਾਕੀਆਂ ਨੇ ਫਿਰ ਕੀ ਕਰਨਾ। ਸੋ ਇਹ ਜਿਹੜਾ ਚਲਨ ਹੈ ਕਿ ਮਤਲਬ ਭੇਡ ਚਾਲ ਦੀ ਵਜ੍ਹਾ ਤੋਂ ਵੀ ਕਾਫੀ ਬੱਚੇ ਜਿਹੜੇ ਨੇ ਹੋ ਸਕਦਾ ਕਿ ਉਹ ਕੋਈ ਚੰਗਾ ਇੰਜੀਨੀਅਰ, ਡਾਕਟਰ, ਆਰਟਿਸਟ, ਰਾਈਟਰ ਜਾਂ ਕੁਝ ਵੀ ਹੋਰ ਖਿਲਾੜੀ ਵੀ ਬਣ ਸਕਦਾ। ਉਹ CSS ਦੇ ਚੱਕਰਾਂ ਦੇ ਵਿੱਚ ਕਿੰਨੇ ਹੀ ਸਾਲ ਜ਼ਾਇਆ ਕਰਕੇ ਉਹ ਫਿਰ ਨਾ ਇੱਧਰ ਦਾ ਤੇ ਨਾ ਉੱਧਰ ਦਾ। ਤੁਸੀਂ ਬੀਇੰਗ ਅ ਟ੍ਰੇਨਰ ਕਿਸ ਤਰ੍ਹਾਂ ਵੇਖਦੇ ਹੋ ਕਿ ਯੂਥ ਕਿਆ ਵਾਕਈ ਭੇਡ ਚਾਲ ਦਾ ਸ਼ਿਕਾਰ ਹੈ ਜਾਂ ਇਹਦੇ ਵਿੱਚ ਜਾਨ ਹੈ ਵੇ ਕੰਪੀਟੀਸ਼ਨ ਵਿੱਚ? ਦੇਖੋ ਜੀ, ਪਹਿਲੀ ਤਾਂ ਗੱਲ ਹੈ ਕਿ ਪਾਕਿਸਤਾਨ ਦੀ ਯੂਥ ਜਿਹੜੀ ਹੈ ਨਾ 63% ਇਸ ਵਕਤ ਜਿਹੜੀ ਹੈ 30 ਸਾਲ ਤੋਂ ਉਹਨਾਂ ਦੀ ਉਮਰ ਘੱਟ। ਅੱਛਾ। ਉਸ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ 9ਵਾਂ ਨੰਬਰ ਹੈ ਦੁਨੀਆ ਦੇ ਵਿੱਚ ਲੇਬਰ ਫੋਰਸ ਦੇ ਹਵਾਲੇ ਨਾਲ। ਠੀਕ ਹੈ। ਜਿਹੜੀ ਨੌਜਵਾਨ ਹੈ ਉਹਦੇ ਵਾਸਤੇ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਉਹ ਹੈ ਅਨਐਮਪਲੋਇਮੈਂਟ, ਬੇਰੋਜ਼ਗਾਰੀ। ਹੁਣ ਬੇਰੋਜ਼ਗਾਰੀ ਨੂੰ ਹੱਲ ਕਰਨ ਵਾਸਤੇ ਅਗਰ ਇੱਕ ਜਗ੍ਹਾ ਤੇ ਇੱਕ ਨੌਕਰੀ ਆਂਦੀ ਹੈ ਤੇ ਉਹਦੇ ਵਾਸਤੇ ਇੱਕ ਨੌਕਰੀ ਵਾਸਤੇ ਸਵਾਂ ਦੀ ਤਾਦਾਦ ਨਾਲ ਇੱਕ ਕੈਂਡੀਡੇਟ ਹੁੰਦੇ ਨੇ। ਹੁਣ CSS ਦਾ ਜਾਂ ਬਾਕੀ ਜਿਹੜੇ ਮੁਕਾਬਲੇ ਦੇ ਇਮਤਿਹਾਨ ਨੇ ਉਹਨਾਂ ਦੇ ਵਿੱਚ ਇੱਕ ਬਿਹਤਰ ਜਿਹੜੇ ਨੇ ਮੌਕੇ ਨੇ ਕਿ ਤੁਸੀਂ ਅੱਛੀ ਜਗ੍ਹਾ ਤੇ ਅੱਛੀ ਪੋਜੀਸ਼ਨ ਤੇ ਜਾ ਕੇ ਤੁਸੀਂ ਕੰਮ ਕਰਦੇ ਹੋ। ਹੁਣ ਪਾਕਿਸਤਾਨ ਦਾ ਜਿਹੜਾ ਸਭ ਤੋਂ ਅਹਿਮ ਔਰ ਸਭ ਤੋਂ ਵੱਡਾ ਇਮਤਿਹਾਨ ਸਮਝਿਆ ਜਾਂਦਾ ਉਹ CSS ਦਾ ਇਮਤਿਹਾਨ। ਉਹਦੇ ਵਾਸਤੇ ਹਜ਼ਾਰਾਂ ਲੋਕ ਜਿਹੜੇ ਨੇ ਉਹਦੇ ਵਿੱਚ ਮੁਕਾਬਲੇ ਦੇ ਇਮਤਿਹਾਨ 'ਚ ਹਿੱਸਾ ਲੈਂਦੇ ਨੇ ਔਰ ਆਪਣੀ ਮਿਹਨਤ ਨਾਲ ਔਰ ਆਪਣੀ ਕਾਬਲੀਅਤ ਨਾਲ ਉੱਥੇ ਸਿਲੈਕਟ ਹੁੰਦੇ ਨੇ। ਔਰ CSS ਦਾ ਇਮਤਿਹਾਨ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਮੁਕਾਬਲੇ ਦਾ ਸਭ ਤੋਂ ਵੱਡਾ ਇਮਤਿਹਾਨ ਸਮਝਿਆ ਜਾਂਦਾ। ਹੁਣ ਇਹਦੇ 'ਚ ਦੂਸਰਾ ਇਸ ਤਰ੍ਹਾਂ ਸੂਬਾਈ ਸਤਹ ਤੇ ਦੇਖਿਆ ਜਾਏ ਹਰ ਸੂਬੇ ਦੇ ਵਿੱਚ PMS ਦਾ ਇਮਤਿਹਾਨ ਵੀ ਮੌਜੂਦ ਹੈ। ਇਸ ਤੋਂ ਇਲਾਵਾ ਨੈਬ ਦੇ ਇਮਤਿਹਾਨ ਵੀ ਮੁਕਾਬਲੇ ਦੇ ਇਮਤਿਹਾਨ ਨੇ, IB ਦੇ ਇਮਤਿਹਾਨ ਵੀ ਮੁਕਾਬਲੇ ਦੇ, ISI ਦੇ ਵੀ ਇਮਤਿਹਾਨ ਮੁਕਾਬਲੇ। ਈਵਨ ਤੁਸੀਂ ਕਿਹਾ ਜੀ ਜਿਹੜਾ ਹੈ ਦੂਸਰੇ ਸ਼ੋਬਿਆਂ ਦੇ ਵਿੱਚ ਹੁਣ ਇੰਜੀਨੀਅਰਸ ਦੇ ਵੀ ਮੁਕਾਬਲੇ ਦੇ ਇਮਤਿਹਾਨ ਹੁੰਦੇ ਨੇ, ਡਾਕਟਰਾਂ ਦੇ ਵੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਇਮਤਿਹਾਨ ਲੈਂਦਾ ਹੈ, ਜੱਜਾਂ ਦੇ ਇਮਤਿਹਾਨ ਜਿਹੜਾ ਪੰਜਾਬ ਸਿਵਲ ਸਰਵਿਸ ਕਮਿਸ਼ਨ ਜਿਹੜਾ ਉਹ ਲੈਂਦਾ ਹੈ। ਤੇ ਇਹ ਕਹਿਣਾ ਐਡੀਸ਼ਨਲ ਕਮਿਸ਼ਨਰ ਵੀ ਡਾਇਰੈਕਟ ਭਰਤੀ ਮੁਕਾਬਲੇ ਦੇ ਇਮਤਿਹਾਨ ਦੇ ਜ਼ਰੀਏ ਹੁੰਦੇ ਨੇ। ਇਹ ਕਹਿਣਾ ਕਿ ਸਿਰਫ ਜਿਹੜਾ ਹੈ ਚੰਦ ਲੋਕ ਜਿਹੜੇ ਨੇ ਉਹ ਇਮਤਿਹਾਨ ਦੇ ਜ਼ਰੀਏ ਆਉਂਦੇ ਨੇ, ਉਹ ਮੁਕਾਬਲੇ ਦਾ ਇਮਤਿਹਾਨ ਹੈ ਮੁਖਤਲਿਫ ਲੋਕਾਂ ਨੂੰ ਇੱਕ ਕ੍ਰਾਈਟੀਰੀਏ ਤੇ ਸਿਲੈਕਟ ਕਰਨਾ। ਸਹੀ। ਤੇ ਇਹ ਜਿਹੜਾ ਹੈ ਮੁਖਤਲਿਫ ਲੋਕਾਂ 'ਚ ਹੁਣ ਦੇਖੋ ਕੋਈ ਮਿਆਰ ਤਾਂ ਰੱਖਣਾ ਪਏਗਾ ਕਿ ਇੰਨੇ ਲੋਕਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰਨਾ। ਹੁਣ ਇਹ ਭੇਡ ਚਾਲ ਨਹੀਂ ਕਹੀ ਜਾ ਸਕਦੀ। ਇਹ ਵੇ ਕਿ ਜਿੱਥੇ ਬਿਹਤਰ ਮੌਕੇ ਹੋਣਗੇ ਉੱਥੇ ਲੋਕ ਜਿਹੜਾ ਇਮਤਿਹਾਨ ਵਾਸਤੇ ਹਰ ਇੱਕ ਦੀ ਖੁਆਇਸ਼ ਹੁੰਦੀ ਹੈ ਜੁਸਤਜੂ ਕੇ ਖੂਬ ਸੇ ਜਾਂ ਖੂਬ ਤਰ ਕਹਾਂ। ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬਿਹਤਰ ਤੋਂ ਬਿਹਤਰ ਜਿਹੜੀ ਨੌਕਰੀ ਹਾਸਲ ਕਰੇ, ਬਿਹਤਰ ਤੋਂ ਬਿਹਤਰ ਜਿਹੜਾ ਉਹਦਾ ਸੁਸਾਇਟੀ ਦੇ ਵਿੱਚ ਮੁਕਾਮ ਹੋਵੇ। ਤੇ ਇਸ ਵਜ੍ਹਾ ਤੋਂ ਲੋਕ ਮੁਕਾਬਲੇ ਦੇ ਇਮਤਿਹਾਨ ਚਾਹੁੰਦੇ ਨੇ। ਤੇ ਕਿਹਾ ਜਾਂਦਾ HR ਵਾਲੇ ਡਾਢੇ ਬੜੇ ਹੁੰਦੇ ਨੇ, ਅਕਸਰ ਕਿਹਾ ਜਾਂਦਾ ਹੈ ਨਾ। ਉਹ ਹੁੰਦਾ ਹੈ ਕਿ ਜਿਹੜੇ ਫਰੈਸ਼ ਗ੍ਰੈਜੂਏਟਸ ਆਉਂਦੇ ਨੇ, ਜਿਵੇਂ ਪਹਿਲੇ ਅਸੀਂ ਕਾਫੀ ਡਿਸਕਸ਼ਨ ਕਰ ਲਈਏ ਕਿ ਗੋਲ ਸੈੱਟ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕਰਨਾ ਕੀ ਹੈ। ਇੱਕ ਡਿਗਰੀ ਉਹਦੇ ਪਾਸ ਲਿਖਿਆ ਹੈ, 3.47 GPA ਵੀ ਬਣਿਆ, ਸਭ ਕੁਝ ਹੈ ਵੇ, ਤੇ ਉਹ ਆ ਕੇ ਬਹਿ ਜਾਂਦੇ ਨੇ, ਕਰਨਾ ਕੀ ਹੈ ਨਹੀਂ ਪਤਾ। ਇੱਕ ਤੇ ਇਹ ਸਵਾਲ ਹੁੰਦਾ। ਦੂਜਾ ਉਹਨਾਂ ਕੋਲ ਇਹ ਸਵਾਲ ਪੁੱਛਿਆ ਜਾਂਦਾ ਕਿ ਪਹਿਲੇ ਕੀ ਕੀਤਾ, ਉਹ ਕਹਿੰਦੇ ਨੇ ਕੁਝ ਨਹੀਂ, ਪੜ੍ਹ ਹੀ ਰਹੇ ਸਾਂ। ਤੇ ਫਿਰ ਉਹ ਵਿਚਾਰੇ ਭਟਕਦੇ ਰਹਿੰਦੇ ਨੇ। ਤੇ ਉਹਨਾਂ ਵਾਸਤੇ HR ਡਿਪਾਰਟਮੈਂਟ ਤੁਸੀਂ ਸਪੈਸੀਫਿਕਲੀ ਆਪ ਹੀ ਬੀਇੰਗ ਐਨ ਇੰਡੀਵਿਜੂਅਲ ਕੀ ਕਰਦੇ ਹੋ, ਔਰ ਫਿਰ ਜਿਹੜੇ ਬੱਚੇ ਆ ਰਹੇ ਨੇ ਉਹ ਕਿਸ ਤਰ੍ਹਾਂ ਇੱਕ ਛੋਟਾ ਮੋਟਾ ਐਕਸਪੀਰੀਅੰਸ ਨਾਲ ਲੈ ਕੇ ਆ ਸਕਦੇ ਨੇ ਕਿ ਜੀ ਪਹਿਲੇ ਫਲਾਣ ਜਗ੍ਹਾ ਸਰਵ ਕੀਤਾ, ਫਲਾਣ ਜਗ੍ਹਾ ਥੋੜੇ ਦਿਨ ਕੰਮ ਕੀਤਾ ਹੈ, ਕੁਝ ਮਹੀਨੇ ਕੰਮ ਕੀਤਾ, ਤਾਂ ਕਿ ਉਹਨਾਂ ਦੀ CV ਵੀ ਵੱਡੀ ਹੋਵੇ ਔਰ ਇੱਕ ਉਹ ਸਿਸਟਮ ਦੇ ਵਿੱਚ ਆ ਸਕਣ। ਇਹ ਕੀ ਸਿਲਸਿਲਾ ਤੁਸੀਂ ਵੇਖਦੇ ਹੋ ਜਿਹੜੇ ਬੱਚੇ ਜਿਹੜੇ ਡਿਗਰੀਆਂ ਲੈ ਕੇ ਫਿਰਦੇ ਨੇ ਔਰ ਨੌਕਰੀ ਕਰਦੇ ਨੇ? ਉਹ ਨੌਕਰੀ ਕਰਦੇ ਜੀ। ਇਹਦੇ 'ਚ ਬੜੀ ਤੁਸੀਂ ਅੱਛਾ ਸਵਾਲ ਕੀਤਾ ਹੈ ਕਿ ਜਿਹੜੇ ਫਰੈਸ਼ ਗ੍ਰੈਜੂਏਟਸ ਨੇ ਜਦੋਂ ਤੁਸੀਂ ਇੰਟਰਵਿਊ ਕਰਨੇ ਆ ਉਹ ਪਾਕਿਸਤਾਨ ਵਿੱਚ ਇੱਕ ਸਰਕਾਰੀ ਇਦਾਰੇ ਨੇ ਤੇ ਦੂਸਰੇ ਪ੍ਰਾਈਵੇਟ ਇਦਾਰੇ ਨੇ। ਜਿਹੜੇ ਸਰਕਾਰੀ ਇਦਾਰੇ ਨੇ ਉਹਨਾਂ ਦੀ ਪਾਲਿਸੀਜ਼ ਬਹੁਤ ਹੀ ਕਲੀਅਰ ਨੇ ਕਿ ਕੁਝ ਜੌਬਸ ਨੇ ਜਿਹੜੀ ਐਕਸਪੀਰੀਅੰਸ ਬੇਸਡ ਨੇ, ਕੁਝ ਜੌਬਸ ਨੇ ਜਿਹੜੀ ਫਰੈਸ਼ ਗ੍ਰੈਜੂਏਟਸ ਵਾਸਤੇ ਨੇ। ਠੀਕ ਹੈ। ਤੇ ਸਾਡੀ ਮਾਸ਼ਰੇ ਦੀ ਇਹ ਸੋਚ ਹੈ ਕਿ ਬੱਚਾ ਜਿਹੜਾ ਯੂਨੀਵਰਸਿਟੀ ਤੋਂ ਪੜ੍ਹੇਗਾ ਨਾ ਤੇ ਉਹਨੇ ਸਰਕਾਰੀ ਅਫਸਰ ਬਣਨਾ, ਉਹ ਸਰਕਾਰੀ ਜੌਬ ਕਰਨੀ ਹੈ। ਇਹਦੇ ਨਾਲ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਨਾ। ਇਹ ਕੋਈ 5-6 ਮਹੀਨੇ ਪਹਿਲੇ ਦੀ ਗੱਲ ਹੈ। ਮੈਂ ਇੰਟਰਵਿਊ ਕਰ ਰਿਹਾ ਸੀ ਤੇ ਉਹ ਇੰਟਰਵਿਊ ਸੀ ਇੱਕ ਆਫਿਸਰ ਲੈਵਲ ਦੇ ਇੰਟਰਵਿਊ ਸੀ। ਮੈਂ ਉਸ ਬੱਚੇ ਨੂੰ ਪੁੱਛਿਆ ਕਿ ਇਸ ਟਾਈਮ ਕੋਈ ਜੌਬ ਕਰ ਰਹੇ ਹਾਂ? ਜੀ ਹਾਂਜੀ ਕਰ ਰਹੇ ਹਾਂ। ਮੈਂ ਉਹਨੂੰ ਪੁੱਛਿਆ ਕਿੰਨੀ ਤਨਖਾਹ ਲੈ ਰਹੇ ਹਾਂ? ਲੈਟਸ ਸੇ ਉਹਨੇ ਕਿਹਾ ਜੀ ਮੈਂ 80,000 ਰੁਪਏ ਲੈ ਰਿਹਾ। ਮੈਂ ਕਿਹਾ ਜਿਸ ਜੌਬ ਵਾਸਤੇ ਨੂੰ ਅਸੀਂ ਇੰਟਰਵਿਊ ਕਰ ਰਹੇ ਹਾਂ ਇਹਦੀ ਤਨਖਾਹ ਤੇ ਤੋਂ ਘੱਟ ਹੋਏਗੀ, ਤੂੰ ਆ ਜਾਏਗਾ? ਕਹਿੰਦਾ ਜੀ ਸਰਕਾਰੀ ਨੌਕਰੀ ਮਿਲੇਗੀ ਤੇ ਵਿਆਹ ਹੋਏਗਾ। ਅੱਛਾ। तो असी
ਸਰਕਾਰੀ ਨੌਕਰੀ ਨਾ ਹੋ ਗਈ, ਨਿਕਾਹ ਖਾਨ ਹੋ ਗਿਆ। ਨਿਕਾਹ ਹੋ ਗਿਆ। ਅੱਛਾ। ਅਸੀਂ ਤਾਂ ਸਭ ਤੋਂ ਪਹਿਲੇ ਸੋਚ ਨੂੰ ਬਦਲਣਾ ਹੈ। ਇਸ ਸੋਚ ਦੇ ਨਾਲ ਉਹ ਜਿਹੜਾ ਟਾਈਮ ਆਪਣਾ ਜ਼ਾਇਆ ਕਰਦੇ ਨੇ ਕਿ ਜੀ ਮੈਂ ਤੇ ਕਰਨੀ ਹੀ ਸਰਕਾਰੀ ਨੌਕਰੀ ਹੈ, ਮੈਂ CSS ਕਰਨਾ ਹੈ, ਮੈਂ PCS ਕਰਨਾ ਹੈ, ਮੈਂ ਡਿਪਾਰਟਮੈਂਟ ਕੰਪੀਟੀਟਿਵ ਐਗਜ਼ਾਮਸ ਦੇਣੇ ਨੇ, ਉਹ ਆਪਣਾ ਵਕਤ ਜ਼ਾਇਆ ਕਰਦੇ ਨੇ। ਐਸੇ ਹੀ ਨੌਜਵਾਨ ਜਿਹੜੇ ਫਰੈਸ਼ ਯੂਨੀਵਰਸਿਟੀ, ਉਹਨਾਂ ਨੂੰ ਮੇਰੀ ਰਿਕੁਐਸਟ ਹੈ, ਦਰਖਾਸਤ ਹੈ, ਇੱਕ ਮੇਰਾ ਉਹਨਾਂ ਵਾਸਤੇ ਇੱਕ ਨਸੀਹਤ ਹੈ ਕਿ ਉਹ ਪ੍ਰਾਈਵੇਟ ਸੈਕਟਰ ਵੀ ਬਹੁਤ ਵੱਡਾ ਹੈ ਜੀ। अगर कोई सॉफ्टवेयर डेवलपर है, सॉफ्टवेयर इंजीनियर है, बिजनेस ग्रेजुएट है, किसी इंजीनियर है, कोई भी छोटी इंस्टीट्यूशन ज्वाइन कर ले ताकि वो अपनी ज़िंदगी प्रोफेशनल लाइफ स्टार्ट कर सके। और जो थेरेटिकल कंसैप्ट्स वो डिवेलप हुए हैं, उन्हें तालीम हासिल की है, ਉਹਦਾ कोई इंप्लीमेंट कर सके, ਉਹਨੂੰ ਆਪਣਾ ਐਨਾਲਾਈਜ਼ ਕਰ ਸਕੇ ਯਾਨੀ ਕੰਪੀਟੀਟਿਵ ਹੋ ਤੇ ਹਰ ਜਗ੍ਹਾ ਤੁਹਾਡੀ ਅਹਿਮੀਅਤ ਬਣ ਜਾਏਗੀ। ਅਹਿਮੀਅਤ ਬਣ ਜਾਏਗੀ ਤੇ ਉਹ ਆਪਣਾ ਵਕਤ ਨਾ ਜ਼ਾਇਆ ਕਰਨ। ਠੀਕ ਹੈ, ਕੋਸ਼ਿਸ਼ ਜਾਰੀ ਰੱਖੇ, CSS ਦੀ ਤਿਆਰੀ ਕਰ ਰਿਹਾ ਕਰੇ, PCS ਦੀ ਤਿਆਰੀ ਕਰ ਰਿਹਾ, ਗਵਰਨਮੈਂਟ ਜੌਬ, ਐਨੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਿਹਾ ਕਰੇ, ਲੇਕਿਨ ਉਹਦੇ ਨਾਲ ਨਾਲ ਉਹ ਆਪਣੀ ਕੋਈ ਇੰਸਟੀਟਿਊਸ਼ਨ ਪ੍ਰਾਈਵੇਟ ਜੁਆਇਨ ਕਰ ਲੈ ਜਿਹਦੇ ਨਾਲ ਉਹਦਾ ਤਜਰਬਾ ਵਧਦਾ ਰਹੇ। ਤੇ ਜਦੋਂ ਅਸੀਂ ਸਵਾਲ ਕਰ ਰਹੇ ਹਾਂ ਕਿ ਤੂੰ ਪਹਿਲੇ ਕੀ ਕੀਤਾ, ਤਾਂ ਉਹ ਕਹਿੰਦੇ ਨੇ ਜਨਾਬ ਮੈਂ ਇਹ ਡਿਗਰੀ ਲੈ ਕੇ ਤੁਹਾਡੇ ਕੋਲ ਹੀ ਆ ਗਿਆ ਹਾਂ, ਸਿੱਧਾ ਇੱਧਰ ਹੀ ਆ ਗਿਆ। ਸਹੀ। ਤੇ ਉਹ ਇਸ ਤਰ੍ਹਾਂ ਦੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਤੇ ਕੰਮ ਕਰਨ। ਡਾਕਟਰ ਸਾਹਿਬ ਅੱਛਾ, ਇਹਦੇ ਵਿੱਚ ਬੜੀ ਅਹਿਮ ਜਿਹੜੀ ਚੀਜ਼ ਹੈ ਉਹ ਹੈ ਵੇ ਕਿ ਕੋਈ ਵੀ ਕੰਮ ਮੀਨੀਅਲ ਨਹੀਂ ਹੁੰਦਾ, ਉਹ ਇਹ ਨਾ ਉਹਨੂੰ ਬੁਰਾ ਨਾ ਸਮਝਿਆ ਜਾਏ, ਕਿਉਂਕਿ ਇੱਥੋਂ ਦੇ ਲੋਕ ਹੀ ਨੇ ਜਿਹੜੇ ਬੜਾ ਮਸਲਾ ਹੈ। ਜਦੋਂ ਯੂਰਪ 'ਚ ਜਾਂਦੇ ਨੇ ਜਾਂ ਅਮਰੀਕਾ ਜਾਂਦੇ ਨੇ, ਉਹ ਹਰ ਮੀਨੀਅਲ ਕੰਮ ਕਰਨ ਨੂੰ ਤਿਆਰ ਹੁੰਦੇ ਨੇ। ਇੱਥੇ ਉਹ ਆਪਣੀ ਜਿਹੜੀ ਇਹ ਚੌਧਰ ਸਮਝਦੇ ਨੇ ਕਿ ਸਾਡੇ ਜਿਹੜਾ ਸਟੇਟਸ ਤੋਂ ਛੋਟੀ ਨੌਕਰੀ ਹੈ, ਕੱਖ ਭੰਨ ਕੇ ਦੋਰਾ ਨਹੀਂ ਕਰਦੇ, ਕੱਖ ਭੰਨ ਕੇ ਦੋਰਾ। ਦੂਸਰਾ, ਕੋਈ ਵੀ ਕੰਮ ਜਿਹੜਾ ਹੈ ਉਹਦੇ ਹਰ ਕੰਮ ਦੇ ਵਿੱਚ ਇੱਜ਼ਤ ਹੈ, ਕੰਮ ਦੇ ਵਿੱਚ ਹੀ ਇੱਜ਼ਤ ਹੈ, ਔਰ ਉਹਨੂੰ ਘਟੀਆ ਕੰਮ ਕੋਈ ਵੀ ਨਹੀਂ ਸਮਝਣਾ ਚਾਹੀਦਾ। ਉਹ ਸਵੀਪਰ ਦਾ ਕੰਮ ਹੈ ਤੇ ਉਹ ਵੀ ਉਹ ਕੰਮ ਕਰਦਾ ਹੈ, ਉਹਦਾ ਬੜਾ ਅਹਿਮ ਜਿਹੜਾ ਮੁਆਸ਼ਰੇ ਦੇ ਵਿੱਚ ਉਹਦਾ ਰੋਲ ਹੈ ਜੀ। ਕੋਈ ਵੀ ਕੰਮ ਹੈ ਉਹਨੂੰ ਬੁਰਾ ਨਾ ਸਮਝਿਆ ਜਾਏ। ਇਹ ਕਲਚਰ, ਇਹ ਜ਼ਿਹਨ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਕਿ ਕੋਈ ਵੀ ਕੰਮ ਜਿਹੜਾ ਹੈ ਉਹ ਘਟੀਆ ਕੰਮ ਨਹੀਂ ਹੈ, ਕੰਮ ਹੈ। ਅਗਰ ਉਹ ਤੁਹਾਡਾ ਰੋਜ਼ਗਾਰ ਦਾ ਜ਼ਰੀਆ ਬਣਦਾ ਹੈ ਤੇ ਬੇਰੋਜ਼ਗਾਰ ਤੋਂ ਬਿਹਤਰ ਹੈ ਕਿ ਤੁਸੀਂ ਕੋਈ ਵੀ ਨੌਕਰੀ ਮਿਲਦੀ ਹੈ, ਕੋਈ ਜਿਹੜਾ ਰੋਜ਼ਗਾਰ ਦਾ ਜ਼ਰੀਆ ਮਿਲਦਾ ਹੈ, ਕੋਈ ਬਿਜ਼ਨਸ ਉਹ ਕਰ ਲਓ ਤੇ ਆਪਣਾ ਐਕਸਪੀਰੀਅੰਸ ਗੈਟ ਕਰ ਲਓ। ਬੜੀ ਖੂਬਸੂਰਤ ਜਿਹੜੇ ਤੁਸੀਂ ਪੁਆਇੰਟ ਹੈ ਤੁਸੀਂ ਦੱਸ ਰਹੇ ਹੋ, ਬਿਲਕੁਲ ਕੋਈ ਵੀ ਕੰਮ ਨਾ ਛੋਟਾ ਨਹੀਂ ਹੁੰਦਾ, ਕੰਮ ਕਰਨ ਨਾਲ ਹੀ ਇਨਸਾਨ ਜ਼ਿੰਦਗੀ 'ਚ ਅੱਗੇ ਵੱਧਦਾ ਤੇ ਕੰਮ ਨਾਲ ਹੀ ਇਨਸਾਨ ਨੂੰ ਇੱਜ਼ਤ ਮਿਲਦੀ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇਸ ਲਈ ਐਕਚੁਅਲੀ ਵੇਲੇ ਦੀ ਘਾਟ ਹੈ ਤੇ ਇਸ ਪਰ ਬਹੁਤ ਸ਼ੁਕਰੀਆ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਫਿਰ ਤੁਹਾਨੂੰ ਜ਼ਹਿਮਤ ਦਾਂਗੇ। ਹੋਰ ਬਹੁਤ ਸਾਰੀਆਂ ਗੱਲਾਂ ਨੇ ਲੇਕਿਨ ਵੇਲੇ ਦੀ ਘਾਟ ਦੇ ਵਿੱਚ ਰਹਿ ਗਈਆਂ ਨੇ। ਤੁਹਾਡੀ ਆਮਦ ਦਾ ਬਹੁਤ ਸ਼ੁਕਰੀਆ। ਤੇ ਇੱਥੇ ਦੋਸਤੋ ਇੱਕ ਨਿੱਕੀ ਜਿਹੀ ਬ੍ਰੇਕ ਲਾਂਗੇ, ਬ੍ਰੇਕ ਤੇ ਜਾਵਾਂਗੇ, ਵਾਪਸ ਆਵਾਂਗੇ ਤੇ ਤੁਹਾਨੂੰ ਮਿਲਵਾਵਾਂਗੇ ਇੱਕ ਨਵੇਂ ਪਰੋਣੇ ਦੇ ਨਾਲ। जी नाज़रीन, एक बार फिर तानू प्रोग्राम में जी आया कहांगी। मैं ताड़ी अपनी मेज़बान सोनिया शेख, अली उस्मान बाजवा मेरे नाल मौजूद ने। तो जनाब हुण सैगमेंट बदल गया है, परोने बदल गए हैं, तो हुण वेला होया है ताड़े अपने पसंदीदा सैगमेंट का। तो सैगमेंट है जी सूफी सैगमेंट। ਇਹਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ सूफी स्कॉलर मौजूद ने। और कौन ने ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਡਾਕਟਰ ਸੁਗਰਾ ਸਦਫ ਸਾਹਿਬਾ ਸਾਡੇ ਨਾਲ ਮੌਜੂਦ ਨੇ। ਪ੍ਰੋਗਰਾਮ ਵਿੱਚ ਤੁਹਾਨੂੰ ਜੀ ਆਇਆਂ ਨੂੰ ਬਹੁਤ ਸ਼ੁਕਰੀਆ। ਫਿਰ ਕਿਹੜੇ ਸੂਫੀ ਬਾਬੇ ਬਾਰੇ, ਉਹਨਾਂ ਦੀ ਹਯਾਤੀ ਬਾਰੇ ਔਰ ਉਹਨਾਂ ਦੀ ਜ਼ਿੰਦਗੀ ਬਾਰੇ ਅਸੀਂ ਜਾਣਾਂਗੇ। ਅੱਜ ਅਸੀਂ ਗੱਲ ਕਰਨੀ ਹੈ ਹਜ਼ਰਤ ਮੌਜ ਦਰਿਆ ਬੁਖਾਰੀ। ਅੱਛਾ, ਔਰ ਉਹਨਾਂ ਦਾ ਜਿਹੜਾ ਅਸਲ ਨਾਂ ਹੈ ਉਹ ਮੀਰਾ ਮੁਹੰਮਦ ਸ਼ਾਹ ਹੈ। ਹਜ਼ਰਤ ਮੀਰਾ ਮੁਹੰਮਦ ਸ਼ਾਹ, ਔਰ ਇਹਨਾਂ ਦਾ ਇਹ ਤਖੱਲਸ ਹੈ ਮੌਜ ਦਰਿਆ ਬੁਖਾਰੀ। कि मौज दरिया तो उन्होंने तखल्लुस है, बुखारी तो ज़ाहिर है कि वो सैयद सन और बुखारा तो आए सन, इसलिए उन्होंने किया जाता है। तो मौज दरिया के बड़े सखी और बहुत ही लोगों नाल मुहब्बत करने वाले इसलिए लोगों ने लुकाई ने ये लकब उन्होंने दिता। तो इन्हों के अबाओ अजदाद जोड़े ने बुखारा तो हिजरत करके आए और फिर सिंध विच पहला कुछ अरसा रहे। उस तो बाद हज़रत जलालुद्दीन सुरख जोड़े कि खुद बहुत बड़े आलम सन, और ना सिर्फ वो बल्कि इन्हों की होर भी इन्हों के खानदान च बड़े बड़े सूफी गुजरे ने जिन्हों का इस वे तस्करा मुमकिन नहीं। तो उत्थे सिंध तो बाद थोड़ी देर सिंध रहे, फिर उस तो बाद मुल्तान आ गए और हज़रत बहाउद्दीन ज़करिया दी यानी कि ते शागिर्दी या उन्होंने मुरीदी विच आ गए। और उत्थे जदों तक वो जिंदा रहे, उन्होंने कोल रहे, जदों रब नूं प्यारे हो गए तो उत्थों हिजरत करके उच्च शरीफ चले गए। और उत्थे ही हज़रत मौज दरिया 1533 तकरीबन ये पैदा होए और उत्थे ही पले बड़े। फिर बाद विच ये लाहौर आ गए, कोई 30-35 साल इन्हां दी उम्र होनी जो लाहौर आए ने। तो फिर उस तो बाद इन्हां दी जिंदगी जिहड़ी मुख्तलिफ मतलब भारती पंजाब और लाहौर इत्थे गुजरी है। ठीक, इन्हां दी बुनियादी तालीमात दे बारे च भी कुछ दसदे चलो जी।
ਇਹਨਾਂ ਦੀਆਂ ਬੁਨਿਆਦੀ ਤਾਲੀਮਾਤ ਜਿਹੜੀਆਂ ਨੇ, ਮਸਲਨ ਇੱਕ ਐਸਾ ਸੂਫੀ ਕਿ ਜਿਹੜਾ ਬਾਅਮਲ ਸੂਫੀ ਜੀ ਯਾਨੀ ਕਿ ਕੰਮ ਕਰਕੇ ਦਿਖਾਣਾ ਔਰ ਲੋਕਾਂ ਨੂੰ ਆਪਣੇ ਨਾਲ ਕੰਮ ਕਰਨ ਵੱਲ ਰਗਬਤ ਕਰਨਾ। ਇਹਨਾਂ ਨੇ ਦਰਸਗਾਹਾਂ ਤਾਮੀਰ ਕੀਤੀਆਂ ਸੀ ਮੁxtਲਿਫ ਸ਼ਹਿਰਾਂ 'ਚ, ਲੇਕਿਨ ਲਾਹੌਰ 'ਚ ਬਹੁਤ ਵੱਡੀ ਦਰਸਗਾਹ ਸੀ, ਉੱਥੇ ਖੁਦ ਪੜ੍ਹਾਉਂਦੇ ਸਨ ਔਰ ਲੋਕਾਂ ਨੂੰ ਤਲਕੀਨ ਕਰਦੇ ਸਨ ਨੇਕੀ ਦੀ, ਜ਼ੁਹਦ। ਯਾਨੀ ਇਹਦੇ 'ਚ ਜਿਹੜੀ ਖਾਸ ਉਹਨਾਂ ਦੀ ਹੈ ਤਬਲੀਗ ਦੀ, ਉਹ 2-3 ਨੁਕਤੇ ਨੇ ਕਿ ਜ਼ੁਹਦ, ਫਕਰ ਔਰ ਸ਼ਰੀਅਤ ਦੇ ਨਾਲ ਤਰੀਕਤ ਦੀ ਗੱਲ ਕਰਨਾ, ਕਿਉਂਕਿ ਮੂਮਨ ਹੁੰਦਾ ਹੈ ਕਿ ਸ਼ਰੀਅਤ ਤੱਕ ਲੋਕ ਰਹਿੰਦੇ ਨੇ, ਤਰੀਕਤ ਵੱਲ ਨਹੀਂ ਜਾਂਦੇ, ਜਿਹੜੇ ਕਿ ਅਸਲ ਸ਼ੈ ਰੂਹ ਹੈ, ਤੇ ਤਰੀਕਤ ਦੀ ਤਾਲੀਮ ਦੇਣੀ। ਔਰ ਫਿਰ ਜ਼ੁਹਦ ਔਰ ਫਕਰ ਤੁਸੀਂ ਆਪ ਜਾਣਦੇ ਹੋ ਕਿ ਬੰਦਾ ਜਦੋਂ ਤੱਕ ਕੋਈ ਵੀ ਸੂਫੀ ਇਹਨਾਂ ਦੋਹਾਂ ਚੀਜ਼ਾਂ ਨੂੰ ਨਾ ਆਪਣੇ ਗੱਲ ਨਾਲ ਲਾਏ, ਉਹ ਨਹੀਂ ਹੈ ਦੁਨੀਆਦਾਰੀ ਨਾ ਉਹਦੇ ਕੋਲ ਹਟਦੀ ਹੈ ਤੇ ਨਾ ਉਹਨੂੰ ਰੱਬ ਦਾ ਜਲਵਾ ਉਹਦੇ ਤੱਕ ਪਹੁੰਚਦਾ। ਤੇ ਇਹਨਾਂ ਦੀ ਤਬਲੀਗ ਦੇ ਖਾਸ ਨਿਕਾਤ ਸਨ। ਲੁਕਾਈ ਦੀ ਤੁਸੀਂ ਗੱਲ ਕੀਤੀ, ਉਹਨਾਂ ਦੇ ਤਾਰਫ 'ਚ ਤੁਸੀਂ ਕਿਹਾ ਵੈਸੇ ਵੀ ਸੂਫੀ ਲੁਕਾਈ ਦੇ ਹੀ ਉਹਨਾਂ ਦੀ ਗੱਲ ਕਰਦੇ ਨੇ, ਉਹਨਾਂ ਨਾਲ ਮੁਹੱਬਤ ਵੀ ਕਰਦੇ ਨੇ। ਇਹਨਾਂ ਨੂੰ ਸਪੈਸ਼ਲ ਤੁਸੀਂ ਮੈਂਸ਼ਨ ਕੀਤਾ ਲੁਕਾਈ ਦੇ ਨਾਲ ਜੁੜਤ ਇਹਨਾਂ ਦੀ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਵੱਖ ਹੁੰਦੇ ਨੇ ਦੂਜੇ ਸੂਫੀਆਂ ਤੋਂ। ਇਹ ਬਿਲਕੁਲ ਅਸਲ 'ਚ ਇਹ ਕਿ ਇਹਨਾਂ ਦੇ ਨਾਲ ਵੀ ਇੱਕ ਕਿੱਸਾ ਹੈ ਇਸ ਗੱਲ ਦੇ ਨਾਲ ਜੁੜਦਾ ਹੈ ਕਿ ਅਕਬਰ ਬਾਦਸ਼ਾਹ ਇੱਕ ਰਿਆਸਤ ਲਈ, ਜਤੌੜ ਰਿਆਸਤ ਲਈ 5 ਮਹੀਨੇ 21 ਦਿਨ ਉਹ ਹਮਲਾ ਕਰਦੇ ਰਹੇ ਔਰ ਉੱਥੇ ਡੇਰਾ ਲਾ ਕੇ ਬੈਠੇ ਰਹੇ। ਰਾਜਪੂਤਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੇ ਨਾ ਉਹਨੂੰ ਫਤਹ ਕਰ ਸਕੇ। ਫਿਰ ਉਹ ਹਜ਼ਰਤ ਮੌਜ ਦਰਿਆ ਬੁਖਾਰੀ ਕੋਲ ਆਏ ਔਰ ਉਹਨਾਂ ਨੇ ਕਿਹਾ ਦੁਆ ਕਰੋ। ਉਹਨਾਂ ਨੇ ਕਿਹਾ ਕਿ ਤੁਸੀਂ ਜਾਓ, ਉਹਨਾਂ ਦੇ ਕੁਝ ਬਾਸ਼ਿੰਦ ਜਿਹੜੇ ਉੱਤੇ ਕਰਿੰਦੇ ਸਨ ਉਹ ਅਕਬਰ ਦੇ ਕਹਿਣ ਤੇ ਮੌਜ ਦਰਿਆ ਬੁਖਾਰੀ ਉਹਨਾਂ ਕੋਲ ਆਏ। ਇਹਨਾਂ ਨੇ ਕਿਹਾ ਤੁਸੀਂ ਪਹੁੰਚੋ ਤੇ ਮੈਂ ਉੱਥੇ ਆਵਾਂਗਾ ਤੇ ਇਨਸ਼ਾਅੱਲਾ ਫਤਹ ਹੋਵੇਗੀ ਮੁਸਲਮਾਨਾਂ ਦੀ। ਇਹ ਹਲੇ ਆਪਣੇ ਹੀ ਨੇ ਤੇ ਉਸੇ ਰਾਹ ਉਹਨਾਂ ਨੇ ਕਿਹਾ ਅਸੀਂ ਕਿਸ ਤਰ੍ਹਾਂ ਪਛਾਣਾਂਗੇ ਉੱਥੇ। ਉਹਨਾਂ ਨੇ ਕਿਹਾ ਕਿ ਉੱਥੇ ਸਾਰੇ ਖੈਮੇ ਉਖੜ ਜਾਣਗੇ, ਸਿਰਫ ਇੱਕ ਖੈਮਾ ਆਬਾਦ ਹੋਏਗਾ, ਉਹਦੇ ਚਿਰਾਗ ਜਲ ਰਿਹਾ ਹੋਵੇਗਾ, ਉਹ ਮੇਰਾ ਖੈਮਾ ਹੋਵੇਗਾ। ਉਹ ਚਲੇ ਗਏ, ਜਿਸ ਰਾਤ ਉਹ ਗਏ ਉਸੇ ਰਾਤ ਉੱਥੇ ਬੜੀ ਸਖਤ ਨੇਰੀ, ਤੂਫਾਨ ਔਰ ਬਾਰਿਸ਼ ਤੇ ਸਾਰੇ ਖੈਮੇ ਉਖੜ ਪੁਕੜ ਗਏ, ਸਿਰਫ ਇੱਕ ਖੈਮਾ ਬਾਕੀ ਰਹਿ ਗਿਆ, ਉਹਦੇ ਚਿਰਾਗ ਜਲ ਰਿਹਾ ਸੀ। ਅਕਬਰ ਬਾਦਸ਼ਾਹ ਉੱਥੇ ਚੱਲ ਕੇ ਗਿਆ, ਖੁਦ ਦੇਖਿਆ ਤੇ ਉਹ ਇਬਾਦਤ ਕਰ ਰਹੇ ਸਨ ਔਰ ਉਹਨਾਂ ਨੇ ਸਜਦੇ ਵਿੱਚ ਸਨ, ਉੱਠੇ ਤੇ 3 ਵਾਰੀ ਅੱਲਾ 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 ਕਿਹਾ ਔਰ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਕੱਲ ਤੂੰ ਹਮਲਾ ਕਰੀ ਤੇ ਇਨਸ਼ਾਅੱਲਾ ਤੂੰ ਕਾਮਯਾਬ ਹੋਵੇਂਗਾ। ਅਗਲੇ ਦਿਨ ਅਕਬਰ ਨੇ ਹਮਲਾ ਕੀਤਾ ਔਰ ਕਾਮਯਾਬ ਹੋ ਗਿਆ। ਉੱਥੋਂ ਉਹ ਇਤਨੇ ਮੁਤਾਸਰ ਹੋਏ ਅਕਬਰ ਬਾਦਸ਼ਾਹ ਔਰ ਸਾਰੇ ਲੋਕ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਹੀ ਰਹੋ, ਸਾਡੇ ਨਾਲ ਦਿੱਲੀ ਚੱਲੋ, ਸਾਡੇ ਮਹਿਲ 'ਚ ਰਹੋ। ਔਰ ਉਹਨਾਂ ਨੇ ਕਿਹਾ ਨਹੀਂ ਮੈਂ ਫਕੀਰ ਬੰਦਾ ਆ, ਮੈਨੂੰ ਤੇ ਮੱਲਾਂ ਛੱਲਾਂ 'ਚ ਰਹਿਣਾ ਪਸੰਦ ਨਹੀਂ। ਤੇ ਬੜੇ ਇਸਰਾਰ ਤੋਂ ਬਾਅਦ ਅਕਬਰ ਬਾਦਸ਼ਾਹ ਨੇ ਕਾਫੀ ਜਾਗੀਰ ਗੁਰਦਾਸਪੁਰ ਜ਼ਿਲ੍ਹਾ ਔਰ ਅਜਨਾਲਾ ਔਰ ਪਾਕਿਸਤਾਨੀ ਪੰਜਾਬ 'ਚ ਉਹਨਾਂ ਦੇ ਨਾਵੇਂ ਕਰਤੀ। ਔਰ ਇਹ ਜਿਹੜੀ ਤੁਸੀਂ ਲੁਕਾਈ ਦੀ ਗੱਲ ਕਰਦੇ ਹੋ, ਇਹ ਫਿਰ ਸਾਰੀ ਜਾਗੀਰ ਉਹਨਾਂ ਨੇ ਲੁਕਾਈ ਲਈ ਵਕਫ ਕਰਤੀ ਹਜ਼ਰਤ ਮੌਜ ਦਰਿਆ ਬੁਖਾਰੀ ਨੇ। ਆਪਣੇ ਕੋਲ ਕੁਝ ਨਹੀਂ ਉਹਨਾਂ ਨੇ ਰੱਖਿਆ। ਤੇ ਇਹ ਮੇਰੇ ਹਾਲੇ ਇੱਕ ਬੜੀ ਵੱਡੀ ਗੱਲ ਸੀ। ਇਹਦੇ ਵਿੱਚ ਉਹਨਾਂ ਨੇ ਲੰਗਰਖਾਨੇ ਬਣਾਏ ਜਿਹੜੇ ਕਿ ਗੁਰਦਾਸਪੁਰ, ਅਜਨਾਲਾ ਔਰ ਇਸੇ ਤਰੀਕੇ ਫਾਲੀਆ ਤੇ ਇਹਦੇ ਆਲੇ ਦੁਆਲੇ ਜਿਹੜੇ ਜ਼ਿਲ੍ਹੇ ਸਨ ਉੱਥੇ ਉਹਨਾਂ ਨੇ ਲੰਗਰਖਾਨੇ ਬਣਾਏ। ਖਸੂਸਨ ਜਿਹੜੀ ਉਹਨਾਂ ਦੀ ਹੁੰਦੀ ਸੀ ਇੱਕ ਜ਼ੋਰ ਸੀ, ਯਾਨੀ ਖੂਹ ਕਢਵਾਏ, ਲੰਗਰਖਾਨੇ ਬਣਵਾਏ ਜਿੱਥੇ ਮਸਕੀਨ ਔਰ ਨਾ ਸਿਰਫ ਇਹ ਕਿ ਜਿਹੜੇ ਮਹਿਮਾਨ ਨੇ ਉਹ ਆਣ ਕੇ ਖਾਣਾ ਖਾਣ, ਜਿਹੜੇ ਲੰਘਦੇ ਵੜਦੇ ਮਤਲਬ ਹੈ ਕਿ ਦੂਰ ਮੁਸਾਫਰ ਜਾ ਰਹੇ ਨੇ ਉਹ, ਬਲਕਿ ਉੱਥੇ ਦੀ ਲੁਕਾਈ ਜਿਹੜੀ ਸੀ, ਉੱਥੇ ਦੇ ਕਰੀਬੀ ਕਸਬਿਆਂ ਦੇ ਪਿੰਡਾਂ ਦੇ ਲੋਕ ਮਾੜੇ ਬੰਦੇ ਵੀ ਉੱਥੋਂ ਆਣ ਕੇ ਖਾਣਾ ਖਾਂਦੇ ਸੀ। ਕਿਸੇ ਵੀ ਨਸਲ ਔਰ ਕਿਸੇ ਵੀ ਮਜ਼ਹਬ ਨਾਲ ਉਹਨਾਂ ਦਾ ਤਾਲੁਕ। ਤੇ ਮੇਰੇ ਹਾਲੇ ਇੱਕ ਬੜੀ ਵੱਡੀ ਗੱਲ ਸੀ, 1 ਮੀਲ ਤੇ ਉਹ ਵਾਕਿਆ ਸੀ ਜਿਹਦੇ ਵਿੱਚ ਬਹੁਤ ਵੱਡਾ ਲੰਗਰਖਾਨਾ, ਮਦਰਸਾ ਔਰ ਫਿਰ ਫਕੀਰਾਂ ਤੇ ਦਰਵੇਸ਼ਾਂ ਦੀ ਰਿਹਾਇਸ਼ਾਂ, ਮਹਿਮਾਨ ਖਾਨੇ ਕਿ ਜਿਹੜੇ ਉੱਥੇ ਲੋਕ ਆਉਂਦੇ ਸਨ ਤੇ ਬਹੁਤ ਵੱਡਾ ਉਹਨਾਂ ਦਾ ਸਿਲਸਿਲਾ ਸੀ। ਤੇ ਇਹਦੇ ਵਿੱਚ ਲੰਗਰ ਉਹਨਾਂ ਦਾ ਹਮੇਸ਼ਾ ਆਬਾਦ ਰਹਿੰਦਾ ਸੀ। ਔਰ ਮੇਰਾ ਖਿਆਲ ਹੈ ਕਿ ਲੁਕਾਈ ਦੀ ਸਭ ਤੋਂ ਵੱਡੀ ਖਿਦਮਤ ਜਿਹੜੀ ਹੈ ਨਾ, ਉਹ 2 ਹੀ ਚੀਜ਼ਾਂ ਨੇ। ਇੱਕ ਉਹਨਾਂ ਨੂੰ ਉਹਨਾਂ ਦੀ ਢਿੱਡ ਦੀ ਭੁੱਖ ਦਾ ਇਲਾਜ ਕਰਨਾ ਕਿ ਉਹਨਾਂ ਨੂੰ ਰੋਟੀ ਲੱਭੇ ਤੇ ਇੱਕ ਛੱਤ ਲੱਭੇ। ਤੇ ਇਹਨਾਂ ਦੋਵਾਂ ਵੱਲ ਉਹਨਾਂ ਨੇ ਮੌਜ ਦਰਿਆ ਬੁਖਾਰੀ ਨੇ ਹਮੇਸ਼ਾ ਇਹਦੀ ਤਲਕੀਨ ਵੀ ਕੀਤੀ ਔਰ ਅਮਲੀ ਤੌਰ ਤੇ ਕੰਮ ਕੀਤਾ। ਔਰ ਬਹੁਤ ਉਹਨਾਂ ਨੇ ਇਸ ਹਵਾਲੇ ਨਾਲ ਜਿਹੜਾ ਉਹਨਾਂ ਦਾ ਕੰਮ ਹੈ, ਮੇਰੇ ਖਿਆਲ ਹੈ ਕਿ ਸਾਰੇ ਸੂਫੀਆਂ ਸਾਨੂੰ ਸਿਰ ਕਢਵਾਉਣ ਦਿਸਦਾ ਹੈ। ਅੱਛਾ ਮੈਡਮ, ਉਹਨਾਂ ਨੂੰ ਇਸ ਰਸਤੇ 'ਚ ਸੂਫੀਜ਼ਮ ਦੇ ਤੇ ਲੁਕਾਈ ਦੇ ਰਸਤੇ 'ਚ ਕਿੰਨਾ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪਿਆ ਸੀ ਉਸ ਟਾਈਮ ਤੇ, ਉਹ ਵੀ ਦੱਸਦੇ ਚਲੋ। ਹਾਂ, ਤੁਸੀਂ ਦੇਖੋ ਕਿ 1533 16ਵੀਂ ਸਦੀ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਉਸ ਵੇਲੇ ਕੋਈ ਮੁਸਲਮਾਨਾਂ ਦੀ ਐਡੀ ਜ਼ਿਆਦਾ ਤਾਦਾਦ ਤੇ ਨਹੀਂ ਸੀ ਪੰਜਾਬ 'ਚ ਜਾਂ ਬਰਸਗੀਰ 'ਚ। ਤੇ ਜਿਹੜੇ ਵੀ ਸਾਡੇ ਬਜ਼ੁਰਗ ਆਉਂਦੇ ਸਨ ਮੁਸਲਮਾਨ, ਉਹਨਾਂ ਨੂੰ ਤਕਲੀਫਾਂ ਤੇ ਹੁੰਦੀਆਂ ਸੀ। ਔਰ ਜਿਹੜੇ ਇੱਥੇ ਦੇ ਜ਼ਰਾ
ਡਾਡੇ ਰਾਜੇ ਔਰ ਬਾਕੀ ਕੌਮਾਂ ਦੇ ਲੋਕ ਹੁੰਦੇ ਸਨ, ਯਾਨੀ ਰਾਜ ਕਰ ਰਹੇ ਸਨ ਜਿਹੜੇ, ਤਾਂ ਉਹ ਪਸੰਦ ਨਹੀਂ ਕਰਦੇ ਸਨ ਨਾ ਕਿ ਕੋਈ ਹੋਰ ਬੰਦਾ ਜਿਹੜਾ ਹੈ ਉਹ ਉਹਦੀ ਵਡਿਆਈ ਨੂੰ ਤਸਲੀਮ ਕੀਤਾ ਜਾਏ। ਬਹੁਤ ਸ਼ੁਕਰੀਆ ਮੈਡਮ। ਅਗਲੇ ਕਿਸੇ ਪ੍ਰੋਗਰਾਮ ਵਿੱਚ ਸ਼ੁਕਰੀਆ। ਫਿਰ, ਬਲਕਿ ਅਗਲੇ ਕਿਸੇ 'ਚ ਨਹੀਂ, ਅਗਲੇ ਹੀ ਪ੍ਰੋਗਰਾਮ ਵਿੱਚ ਫਿਰ ਅਸੀਂ ਕਿਸੇ ਹੋਰ ਸੂਫੀ ਬਾਬੇ, ਕਿਸੇ ਐਸੇ ਲੋਕ, ਅੱਲਾ ਲੋਕ ਦੀ ਗੱਲ ਜ਼ਰੂਰ ਅਸੀਂ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਵੇਲਾ ਹੋ ਗਿਆ ਹੁਣ ਇੱਕ ਨਿੱਕੀ ਜੀ ਬ੍ਰੇਕ ਦਾ। ਤੁਸੀਂ ਜਾਣਾ ਕਿਤੇ ਨਹੀਂ, ਰਹਿਣਾ ਸਾਡੇ ਨਾਲ ਹੈ। जी नाजरीन, मुड़ के वापस आ गए हैं। अली उस्मान बाजवा मेरा नाम है। प्रोग्राम का नाम है अज दा मेहमान और मेरे नाल सोनिया शेख मौजूद ने। और जिवें असीं पहले गल कीती सी कि गर्मियां दे दिहाड़े बड़े मज़ेदार हुंदे ने, इहदे च फल भी आउंदे ने और फलां दा बादशाह अंब तुसीं खांदे हो, लेकिन वो जदों खा लैंदे हो तो उस तो बाद चेहरे दे उत्ते दाने भी बन जाते हैं। सो जिथे मौसम दी सख्ती हुंदी है उहनूं असीं इंजॉय भी करने आ। ते गर्मी विच काफ़ी एक मसाइल स्किन दे हवाले नाल काफ़ी रहिंदे ने सानूं ते इसे करके एक मेहमान असी बुलाए ने जिहड़े कि स्किन के हवाले नाल स्पैशली गल करनगे। डर्मेटोलॉजिस्ट ने, कॉस्मेटोलॉजिस्ट ने, ना इन्हां दा डॉक्टर शुमाइल वकास। जी आए नूं कहने। जी आए। कैसी तबीयत है तुहाडी? बिल्कुल ठीक, तुसी ठीक हो? ये वाकई गर्मी दे विच मैडम स्किन दे मसाइल वध जांदे ने? जी बिल्कुल वध जांदे ने। गर्मी दे विच अल्लाह ताला दी तरफों भी एक कुदरती निज़ाम है, स्किन दा अपना एक तेल पैदा होंदा जिहड़ा जो जिहदे ग्लैंड्स हुंदे ने वो गर्मी च ज़्यादा एक्टिव हो जाते हैं तो फिर ज़्यादा तेल बनता है। अच्छा। इस वास्ते गर्मी भी ज़्यादा लगती है तो मूँह के उत्ते जिसम के उत्ते तेल ज़्यादा बनने लगता है। हाँ अच्छा डॉक्टर साहब जिवें तुसीं दस्सिया कि किस तरह जिहड़ा ना इस मौसम विच स्किन दे मसाइल वध जाते हैं। जी मैनूं ये दसो कि मेरे कुछ जानने वाले ने, कुछ लोग ने जिन्हां दे इस मौसम दे विच स्पैशली स्किन ते दाने निकल आते हैं जी, तो वो किस तरह इस चीज़ नूं स्किन तो हटा सकते हैं, कम कर सकते हैं, अपनी स्किन का ख्याल रख सकते हैं? जी बिल्कुल, जिस तरह मैं दस्सिया कि गर्मी च तेल की मिकदार ज़्यादा हो जाती है तो उन्होंने कंट्रोल करना चाहिए। एक गलत कॉन्सैप्ट है साडे आवाम च कि गर्मी च मॉइस्चराइजर नहीं लगाईदा नमी वास्ते। यह बड़ा एक अहम हाँ ये मिसकनसैप्शन है। अच्छा। इनू दूर करना चाहिए क्योंकि गर्मी च भी ते ऑयली स्किन दे उत्ते भी तुहानू मॉइस्चराइजर की जरूरत है। सिर्फ यह पता होना चाहिए कि वो मॉइस्चराइजर जड़ा है ऑयल बेस्ड ना होए, वाटर बेस्ड होए। अच्छा। वाटर बेस्ड मॉइस्चराइजर गर्मी च भी लगाना जरूरी है, इंपॉर्टेंट है। फिर यदी वजह तो ही जड़े ना ऑयल की जड़ी मिकदार है वो मुनासिब रहेगी, ज़्यादा ऑयल की प्रोडक्शन नहीं होएगी स्किन के उत्ते तो स्किन बहुत सारे मसाइल तो बची रहेगी। तो दाने या एक्नी जिन्हों असीं कहते हैं, पिंपल्स भी कहते हैं, वो घट तो घट बनते हैं। घट तो घट होंगे। क्लिनजिंग करना बड़ा ज़रूरी है स्किन की। अच्छा। जो ऑयल जड़ा है, तेल है, वो स्किन के ऊपर ही जमा रहेगा, रोशनी पेगी, हीट पेगी तो वो इन्फेक्शन हो जाएगी तो फिर पिंपल बननगे। तो तुसीं उन्होंने साफ करो, टाइम टू टाइम उन्होंने साफ करो, अपनी जिल्द तो उतारो, चेहरे नूं बार बार पानी नाल धोवो या फेस वॉश नाल धोवो या साबुन नाल धोवो तो क्लिनजिंग करो। क्लिनजर भी जड़ा है ऑयली स्किन के उत्ते वो वाटर बेस्ड होना चाहिए, फिर ही वो सही काम करता है। अच्छा क्लीनिजिंग भी कर दे रो स्किन नाल जी। ते जरूरी होए क्लीनिजर जड़ा वाटर बेस्ड, ऑयल बेस्ड। अच्छा ऑयली स्किन वास्ते। अच्छा ਇਹਦੇ ਨਾਲ ਇਹ ਦੱਸੋ ਕਿ ਜਿਵੇਂ ਗਰਮੀਆਂ ਦਾ ਮੌਸਮ ਹੈ ਕੁਝ ਲੋਕ ਸਨ ਬਲੌਕ ਯੂਜ਼ ਕਰਦੇ ਨੇ ਬਾਹਰ ਨਿਕਲਣ ਤੋਂ ਪਹਿਲਾਂ ਤੇ ਇਹ ਠੀਕ ਹੈ ਅਮਲ ਸਨ ਬਲੌਕ ਕਰ ਲੈਣਾ ਚਾਹੀਦਾ ਯੂਜ਼ ਜਾਂ ਫਿਰ ਇਹਦੇ ਨਾਲ ਕੋਈ ਹੋਰ ਅਲਟਰਨੇਟ ਚੀਜ਼ ਹੈ ਉਹ ਇਸਤੇਮਾਲ ਕਰਨੀ ਚਾਹੀਦੀ ਹੈ? गर्मी होए या सर्दी होए, तुसी इनडोर होवो या तुसी आउटडोर बाहर हो, सन ब्लॉक की जरूरत अज हर एक नूं है। सही। मेल नूं भी है, फीमेल नूं भी है। तो जिस तरह ही साडी बालिग उम्र शुरू होंदी है सब नूं सन ब्लॉक की जरूरत है क्योंकि पहले सन दियां रेज या छुआवां सिर्फ सन तो आंदियां सन। हुण असीं छत दे उपर भी जड़े बल्ब ते लाइटां लगा लित्तियां ना उहदे विच भी सन दी रेज उस तरह ही है बल्कि बहुत करीब है। अच्छा। तो उस स्किन नूं उस तरह खराब करदियां ने। इस वास्ते इनडोर भी अंदर रहंदियां होया भी जड़ियां खवातीन कहंदियां असीं घर च आं, असीं ते बाहर ही नहीं जांदे, या कुछ जॉब वाली खवातीन ऐसे जेह्ड़े कहंदे कि असीं सारा दिन ते बंद कमरियां च काम करने आ, IT कंप्यूटर च काम करने आ, बैंकां च काम करने आ, तो सानू सन ब्लॉक की की जरूरत है? उन्होंने भी इस तरह जरूरत है क्योंकि आवाम नूं ये दसना बहुत जरूरी है कि अंदर बैठे भी असीं उस तरह एक्सपोज्ड हाँ UV रेज तो जो कि सन दियां छुआवां ने, सूरज दियां यानी छुआवां। टंगस्टन लाइट ਜਿਹੜੀ ਹੁੰਦੀ ਹੈ ਉਹ ਡੈਮੇਜ ਕਰ ਸਕਦੀ बिल्कुल ਤੁਹਾਡੇ जिन्नियां ਸਰੀਰ UV रेज वाली लाइट्स आ गई हुई ने, एनर्जी सेवर्स ने, इन्हां सब दे अंदर वही छुआवां ने। ਅੱਛਾ ਡਾਕਟਰ ਸਾਹਿਬ ਹਾਈਡਰੇਸ਼ਨ ਡੀਹਾਈਡਰੇਸ਼ਨ ਦੀ ਅਕਸਰ ਗੱਲ ਹੁੰਦੀ ਹੈ ਔਰ ਗਰਮੀ 'ਚ ਤਾਂ ਕਿਹਾ ਜਾਂਦਾ ਹੈ ਕਿ ਤੁਸੀਂ ਹਾਈਡਰੇਟ ਰਹੋ। ਇੱਕ ਤੇ ਸਾਨੂੰ ਤਰੀਕਾ ਪਤਾ ਲੱਗ ਗਿਆ ਕਿ ਪਾਣੀ पानी पी ਜ਼ਿਆਦਾ ਪੀਣਾ ਹੈ ਐਸ ਕੰਪੇਅਰ ਟੂ ਵਿੰਟਰਸ
ਬਾਹਰ ਜਿਹੜਾ ਅਸੀਂ ਮੂੰਹ ਦੇ ਉੱਤੇ ਚੀਜ਼ਾਂ ਲਾਣੀਆਂ ਨੇ ਰਾਤ ਨੂੰ ਸੌਣ ਤੋਂ ਪਹਿਲੇ ਵੀ, ਜਾਂ ਹੋਰ ਕੀ ਤਰੀਕੇ ਅਜ਼ਮਾਏ ਜਾ ਸਕਦੇ ਨੇ, ਹੋਮ ਰੈਮੀਡੀਜ਼ ਵਗੈਰਾ ਜਿਹੜੀਆਂ ਹੁੰਦੀਆਂ ਨੇ, ਜੀ ਕਿਸ ਤਰ੍ਹਾਂ ਉਹਨੂੰ ਅਸੀਂ ਹਾਈਡਰੇਟ ਰੱਖ ਸਕਦੇ ਹਾਂ ਆਪਣੀ ਸਕਿਨ ਨੂੰ? ਜੀ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਤੁਸੀਂ ਪਾਣੀ ਪੀਣਾ ਹੈ। ਮਸਲਾ ਇਹ ਹੈ ਕਿ ਸਾਨੂੰ ਜਦੋਂ ਪਿਆਸ ਲੱਗਦੀ ਹੈ ਅਸੀਂ ਪਾਣੀ ਸਿਰਫ ਉਦੋਂ ਹੀ ਪੀਣੇ ਹਾਂ, ਜਿਹਦਾ ਕਿ ਇਨਸਾਨੀ ਜਿਸਮ ਦੀ ਜ਼ਰੂਰਤ ਹੈ ਕਿ ਗਰਮੀਆਂ ਹੈ ਜਾਂ ਸਰਦੀਆਂ ਹੈ ਉਹਨੂੰ 3 ਤੋਂ 4 ਲੀਟਰ ਪਾਣੀ ਦੀ ਜ਼ਰੂਰਤ ਹੈ ਹੀ ਹੈ, ਕਿਉਂਕਿ ਤੁਹਾਡੇ ਚਿਹਰੇ ਤੋਂ ਲੈ ਕੇ ਤੇ ਬਾਕੀ ਸਾਰੇ ਜਿਸਮ ਜਿਹਦੇ ਚ ਪੱਠੇ ਵੀ ਨੇ, ਸਕਿਨ ਵੀ ਨੇ, ਅੰਦਰੂਨੀ ਅਜ਼ਾ ਵੀ ਨੇ, 70% ਉਹਨਾਂ ਸਾਰਿਆਂ ਦਾ ਵਾਸ਼ ਹੋਣਾ, ਸਾਫ਼ ਹੋਣਾ, ਹਾਈਡਰੇਟ ਹੋਣਾ, ਪਾਣੀ ਉਹਨਾਂ ਨੂੰ ਪਹੁੰਚੇਗਾ, ਤਕਵੀਅਤ ਮਿਲੇਗੀ, ਮੋਇਸਚਰ ਮਿਲੇਗਾ ਤੇ ਫੇਰ ਹੀ ਉਹਨਾਂ ਦੀ ਅਸਲੀ ਹਾਲਤ ਬਰਕਰਾਰ ਰਹੇਗੀ। ਤੇ ਗਰਮੀਆਂ 'ਚ ਤੇ ਇਨਸਾਨ ਨੂੰ ਪਿਆਸ ਲੱਗਦੀ ਪਾਣੀ ਤੇ ਉਹ ਪੀ ਲੈਂਦਾ ਹੈ, ਲੇਕਿਨ ਬੈਰੂਨੀ ਤੌਰ ਤੇ ਕਿਉਂਕਿ ਸੂਰਜ ਦੀਆਂ ਛਾਵਾਂ ਜ਼ਿਆਦਾ ਨੇ, ਉਹਨਾਂ ਦੀ ਹੀਟ ਜ਼ਿਆਦਾ ਹੈ ਤੇ ਸਕਿਨ ਉਤੋਂ ਡੀਹਾਈਡਰੇਟ ਰਹਿੰਦੀ ਹੈ। ਇਹਦੇ ਵਾਸਤੇ ਕੋਈ ਨਾ ਕੋਈ ਅੱਛੇ ਮੋਇਸਚਰਾਈਜ਼ਰ ਬੇਸਡ ਕਰੀਮਸ, ਲੋਸ਼ਨਸ ਤੁਸੀਂ ਐਸੀ ਕੋਈ ਨਾ ਕੋਈ ਚੀਜ਼ ਲਗਾ ਕੇ ਰੱਖੋ, ਠੀਕ ਹੈ। ਅਗਰ ਉਹੀ ਗੱਲ ਹੈ ਕਿ ਜੇ ਚਿਕਨਾਈ ਵਾਲੀ ਸਕਿਨ ਹੈ तो ਤੁਸੀਂ ਪਾਣੀ ਵਾਲੇ ਮੋਇਸਚਰਾਈਜ਼ਰਸ ਲਗਾਓ, ਅਗਰ ਲੇਕਿਨ ਗਰਮੀਆਂ 'ਚ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੀ ਡੀਹਾਈਡਰੇਟਡ ਸਕਿਨ ਨੇ, ਡਰਾਈ ਸਕਿਨ ਨੇ, ਖੁਸ਼ਕ ਸਕਿਨ ਨੇ, ਉਹ ਆਇਲ ਬੇਸਡ ਮੋਇਸਚਰਾਈਜ਼ਰਸ ਵੀ ਲਗਾ ਸਕਦੇ ਨੇ। ਤੇ ਉਸ ਤੋਂ ਇਲਾਵਾ ਘਰ ਦੀ ਰੈਮੀਡੀਜ਼ ਦੀ ਤੁਸੀਂ ਗੱਲ ਕੀਤੀ ਤੇ ਅੱਜ ਕੱਲ ਜਿੰਨੇ ਜੂਸ ਵਾਲੇ ਫਲ ਮੌਜੂਦ ਨੇ, ਪਹਿਲੇ ਥੋੜੀ ਦੇਰ ਪਹਿਲੇ ਅੰਬਾਂ ਦਾ ਇਸਤੇਮਾਲ ਹੋ ਰਿਹਾ ਸੀ, ਜ਼ਿਕਰ ਹੋ ਰਿਹਾ ਸੀ, ਫਲਾਂ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਨੇ। ਅਗਰ ਅਸੀਂ ਫਲ ਖਾ ਰਹੇ ਹਾਂ तो पूरी बॉडी ਨੂੰ ਮਿਲਣ ਤੋਂ ਬਾਅਦ ਜੋ ਥੋੜਾ ਬਹੁਤ ਵਿਟਾਮਿਨ ਬਚੇਗਾ तो ਸਕਿਨ ਤੇ ਆਏਗਾ ਤੇ ਇਹ ਬਹੁਤ ਹੀ ਅੱਛਾ ਹੋ ਜਾਏਗਾ ਜੇ ਅਸੀਂ ਉਹੀ ਫਲ ਖਾਈਏ ਤੇ ਨਾਲ ਉਹਨਾਂ ਦਾ ਜੂਸ, ਉਹਨਾਂ ਦਾ ਪਲਪ ਅਸੀਂ ਆਪਣੇ ਚਿਹਰੇ ਦੇ ਉੱਤੇ, ਆਪਣੇ ਹੱਥਾਂ ਦੇ ਉੱਤੇ, ਆਪਣੀ ਸਕਿਨ ਦੇ ਉੱਤੇ ਲਗਾ ਲਈਏ ਔਰ ਡਾਇਰੈਕਟ ਵੀ ਐਬਜ਼ੌਰਪਸ਼ਨ ਹੋ ਜਾਂਦੀ ਹੈ ਵਿਟਾਮਿਨਸ ਦੀ, ਤਾਂ ਬਹੁਤ ਅੱਛਾ ਹਾਈਡਰੇਸ਼ਨ ਮੇਨਟੇਨ ਹੋ ਜਾਂਦੀ ਹੈ ਸਕਿਨ। ਅੱਛਾ ਡਾਕਟਰ ਸਮਾਈਲ, ਇਹ ਠੀਕ ਹੈ, ਇਹ ਗੱਲ ਸਹੀ ਹੈ ਤੁਹਾਡੀ, ਲੇਕਿਨ ਇਹ ਮੈਂ ਇੱਥੇ ਹੀ ਇੱਕ ਗੱਲ ਪੁੱਛਦੀ ਚਲਾਂ ਤੁਹਾਡੇ ਕੋਲੋਂ। ਕੁਝ ਫੀਮੇਲ ਨੇ ਜਿਹੜੀਆਂ ਚਲੋ ਘਰ ਰਹਿੰਦੀਆਂ ਨੇ, ਉਹ ਖਾਣਾ ਪਕਾਇਆ ਨਾਲ ਬਣਾ ਲਿਆ, ਕੁਝ ਖਾਦਾ ਤੇ ਚਲੋ ਨਾਲ ਲਗਾ ਲਿਆ, ਲੇਕਿਨ ਹੁਣ ਕੁਝ ਪ੍ਰੋਫੈਸ਼ਨਲ ਫੀਮੇਲ ਨੇ, ਜਿਵੇਂ ਤੁਸੀਂ ਬਾਹਰ ਹੋ, ਮੈਂ ਬਾਹਰ ਹਾਂ, ਇੰਨਾ ਟਾਈਮ ਨਹੀਂ ਮਿਲਦਾ, ਠੀਕ ਹੈ, ਉਹ ਫਿਰ ਉਤੋਂ ਉਹਨਾਂ ਨੇ ਮੇਕਅਪ ਵੀ ਕਰਨਾ ਹੁੰਦਾ ਹੈ, ਉਹ ਸਕਿਨ ਦਾ ਐਕਸਟਰਾ ਜਿਹੜਾ ਉਹ ਇਫੈਕਟ ਹੁੰਦਾ ਹੈ, ਤੇ ਇਸ ਚੀਜ਼ ਨੂੰ ਸਕਿਨ ਨੂੰ ਕਿਸ ਤਰ੍ਹਾਂ ਉਹ ਮੋਇਸਚਰਾਈਜ਼ ਵੀ ਰੱਖ ਸਕਦੀਆਂ ਨੇ ਜੇ ਕਾਰਡਸ ਹਨ ਤੇ ਮੂੰਹ ਤੋਂ, ਤੇ ਸਕਿਨ ਜਿਹੜੀ ਨਾ ਫਰੈਸ਼ ਰਵੇ, ਮਤਲਬ ਇਹ ਵੀ ਦੱਸਦੀ ਚਲੋ ਕੁਦਰਤੀ ਜਿਹੜੇ ਟੋਟਕੇ ਕਰਨ ਦਾ ਟਾਈਮ ਨਹੀਂ ਹੈ ਤੇ ਫਿਰ ਉਹ ਕਿਸ ਤਰ੍ਹਾਂ ਲੈ ਕੇ ਚੱਲਣ? ਨਹੀਂ ਦੇਖੋ, ਇਸ ਗੱਲ ਤੋਂ ਮੈਂ ਐਗਰੀ ਨਹੀਂ ਕਰਾਂਗੀ 100% ਕਿ ਟਾਈਮ ਨਹੀਂ ਹੈ, ਕਿਉਂਕਿ ਤੁਹਾਡੀ ਸਕਿਨ 24 ਘੰਟਿਆਂ 'ਚ ਸਿਰਫ 4 ਮਿੰਟ ਦਾ ਟਾਈਮ ਤੁਹਾਡੇ ਕੋਲ ਮੰਗਦੀ ਹੈ। ਅਗਰ ਤੁਸੀਂ ਜਿੰਨਾ ਵੀ ਵਰਕਿੰਗ ਹੋ, ਸਾਰੀ ਵਰਕਿੰਗ ਖਵਾਤੀਨ ਮੇਰੀਆਂ ਅੱਛੀਆਂ ਭੈਣਾਂ ਵਾਸਤੇ ਇਹ ਗੱਲ ਹੈ ਕਿ ਤੁਸੀਂ ਜਿੰਨਾ ਵੀ ਵਰਕਿੰਗ ਹੋ, 8 ਘੰਟੇ 10 ਘੰਟੇ ਵਰਕਿੰਗ ਕਰਦੇ ਹੋ, 8 ਘੰਟੇ ਤੁਸੀਂ ਸੌਂਦੇ ਹੋ, ਤੇ ਫਿਰ ਵੀ ਸਾਡੇ ਕੋਲ 4-6 ਘੰਟੇ ਬਚਦੇ ਨੇ। ਉਹਦੇ 'ਚ ਅਗਰ ਤੁਸੀਂ 4 ਮਿੰਟ ਆਪਣੀ ਸਕਿਨ ਨੂੰ ਦੇ ਦਿੰਦੇ ਹੋ ਤੇ ਉਹ ਕਾਫੀ ਹੈ। ਔਰ 4 ਮਿੰਟ 'ਚ ਤੁਸੀਂ ਸਵੇਰੇ ਆਪਣੇ ਚਿਹਰੇ ਦੇ ਉੱਤੇ ਸਨ ਬਲੌਕ ਲਗਾਉਣਾ ਹੈ, ਸ਼ਾਮ ਨੂੰ 1 ਤੋਂ 1.5 ਤੋਂ 2 ਮਿੰਟ ਦੀ ਤੁਸੀਂ ਕਲੀਨਜ਼ਿੰਗ ਕਰਨੀ ਹੈ, ਤੇ ਰਾਤ ਨੂੰ ਤੁਸੀਂ ਸੌਣ ਤੋਂ ਪਹਿਲੇ ਚਿਹਰਾ ਧੋ ਕੇ ਜਾਂ ਸਾਫ਼ ਕਰਕੇ ਆਪਣੀ ਸਕਿਨ ਦੇ ਹਿਸਾਬ ਤੇ ਏਜ ਦੇ ਹਿਸਾਬ ਨਾਲ ਮੋਇਸਚਰਾਈਜ਼ਰ ਲਗਾਉਣਾ ਹੈ। ਉਹ ਮੋਇਸਚਰਾਈਜ਼ਰ ਜਿਹੜਾ ਹੈ ਉਹ ਫਰੂਟ ਬੇਸਡ ਵੀ ਹੋ ਸਕਦਾ ਹੈ, ਉਹ ਤੁਹਾਡੀਆਂ ਕਰੀਮਾਂ ਵੀ ਹੋ ਸਕਦੀਆਂ ਨੇ, ਉਹ ਤੁਹਾਡੀ ਐਂਟੀ ਏਜਿੰਗ ਕਰੀਮ ਵੀ ਹੋ ਸਕਦੀ ਹੈ, ਜੋ ਸਕਿਨ ਦੀ ਡਿਮਾਂਡ ਹੈ ਉਹਦੇ ਮੁਤਾਬਿਕ ਚੀਜ਼ ਰੱਖੋ। ਯਾਨੀ ਨਾਈਟ ਦੀਆਂ ਕਰੀਮਾਂ ਜਿਵੇਂ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਦੀ ਪ੍ਰੋਡਕਟਸ ਹੁੰਦੀਆਂ ਨੇ, ਉਹ ਵਰਤੀਆਂ ਜਾ ਸਕਦੀਆਂ ਨੇ। ਬਹੁਤ ਚੱਲ ਰਹੀਆਂ ਨੇ ਨਾਈਟ ਕਰੀਮ। ਨਾਈਟ ਕਰੀਮਾਂ ਦੇਖੋ ਇਸ ਤਰ੍ਹਾਂ ਹੀ ਹੈ ਨਾ ਕਿ ਪਹਿਲੇ ਜਿਸ ਤਰ੍ਹਾਂ ਦੀ ਏਜਿੰਗ ਹੁੰਦੀ ਸੀ ਹੁਣ ਉਸ ਤਰ੍ਹਾਂ ਨਹੀਂ ਹੈ। ਉਸ ਤੋਂ 10-12 ਸਾਲ ਪਹਿਲੇ ਹੀ ਏਜਿੰਗ ਉਮਰ बढ़ती ਜਾਂਦੀ ਹੈ ਤੇ ਤੁਹਾਨੂੰ ਚਿਹਰੇ ਦੇ ਉੱਤੇ ਰਿੰਕਲਸ ਆਉਣਾ ਸ਼ੁਰੂ ਹੋ ਜਾਂਦੇ ਨੇ, ਸਕਿਨ ਜਿਹੜੀ ਹੈ ਖੁਰਦਰੀ ਹੋ ਜਾਂਦੀ ਹੈ, ਡਲ ਹੋ ਜਾਂਦੀ ਹੈ, ਕੰਪਲੈਕਸ਼ਨ ਨੀਚ ਨਹੀਂ ਰਹਿੰਦਾ ਹੈ। ਤਾਂ ਉਹਦੇ ਵਾਸਤੇ ਸਾਨੂੰ ਉਸ ਹਿਸਾਬ ਨਾਲ ਕੇਅਰ ਵੀ बढ़ानी ਪੈਂਦੀ ਹੈ। ਤਾਂ ਤੁਹਾਡੀ ਸਕਿਨ ਸਿਰਫ ਤੁਹਾਡੇ ਕੋਲ 4 ਮਿੰਟ ਮੰਗਦੀ ਹੈ। ਅਗਰ ਤੁਸੀਂ ਉਹ 4 ਮਿੰਟ ਮੈਨੇਜ ਕਰ ਲੈਂਦੇ ਹੋ, ਬੇਸ਼ੱਕ ਤੁਸੀਂ ਬੈਰੂਨੀ ਪ੍ਰੋਡਕਟਸ ਨਾਲ ਕਰੋ ਜਾਂ ਘਰ ਦੀ ਰੈਮੀਡੀਜ਼ ਨਾਲ ਕਰੋ, ਤੇ ਤੁਹਾਡੀ ਸਕਿਨ ਬਿਲਕੁਲ ਖੁਸ਼ ਰਹੇਗੀ। ਅੱਛਾ ਠੀਕ ਹੈ ਡਾਕਟਰ ਸਾਹਿਬ, ਵਿਟਾਮਿਨ ਈ ਦਾ ਬੜਾ ਜ਼ਿਕਰ ਅੱਜ ਕੱਲ੍ਹ ਚੱਲ ਰਿਹਾ ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਕਿਆ ਇਹ ਵਾਕਈ ਹੈਲਪਫੁਲ ਹੈ ਫॉर योर जी स्किन? बिल्कुल हेल्पफुल है। विटामिन ई बेसिकली एंटीऑक्सीडेंट है, एंटी एजिंग ऑयल है, ठीक है, ਜਿਹੜਾ ਕੁਦਰਤੀ ਤੌਰ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਮਿਲ ਜਾਂਦਾ ਹੈ। ਜਿਹੜਾ ਅਸੀਂ ਡਰਾਈ ਫਰੂਟਸ ਖਾਂਦੇ ਆ ਉਹਦੇ ਚੋਂ ਮਿਲ ਜਾਂਦਾ ਹੈ। ਕੁਝ ਸਾਡੀਆਂ ਸਬਜ਼ੀਆਂ ਨੇ ਜਿਨ੍ਹਾਂ ਦੇ ਵਿੱਚ ਵਿਟਾਮਿਨ ਈ ਬਹੁਤ ਅੱਛੀ ਮਿਕਦਾਰ 'ਚ ਮਿਲਦਾ ਹੈ। ਔਰ ਵੈਸੇ ਵਿਟਾਮਿਨ ਈ ਦਾ ਇਸਤੇਮਾਲ ਪਹਿਲੇ 40 ਤੋਂ ਬਾਅਦ ਕੀਤਾ ਜਾਂਦਾ ਸੀ, ਲੇਕਿਨ ਹੁਣ 20 ਤੋਂ ਬਾਅਦ ਹੀ ਰਿਕਮੈਂਡਡ ਹੈ। ਉਹਦੀ ਵਜ੍ਹਾ ਇਹੀ ਹੈ ਕਿ ਹੁਣ ਜਿਹੜਾ ਸਾਡਾ ਲਾਈਫ ਸਟਾਈਲ ਹੈ, ਖਾਸ ਤੌਰ ਤੇ ਜਿਹੜੀ ਸਾਡੀ ਯੰਗ ਜਨਰੇਸ਼ਨ ਦਾ ਲਾਈਫ ਸਟਾਈਲ ਹੈ, ਉਹਦੀ ਵਜ੍ਹਾ ਤੋਂ ਉਹਨਾਂ ਦੀ ਏਜਿੰਗ ਵੀ ਜਲਦੀ ਆ ਰਹੀ ਹੈ। ਤਾਂ ਉਹਨਾਂ ਨੂੰ ਹੁਣੇ ਤੋਂ ਹੀ ਪ੍ਰੈਸਕ੍ਰਾਈਬ ਕਰ ਦਿਆ ਜਾਂਦਾ ਹੈ, ਰਿਕਮੈਂਡ ਕਰ ਦਿਆ ਜਾਂਦਾ ਹੈ ਕਿ ਤੁਹਾਡੀ ਸਕਿਨ ਇਸ ਤੋਂ ਪਹਿਲੇ ਕਿ ਬਿਲਕੁਲ ਹੀ ਡਰਾਈ ਹੋ ਜਾਏ, ਖੁਰਦਰੀ ਹੋ ਜਾਏ, ਤਾਂ ਕੋਈ ਚੀਜ਼ ਕੰਮ ਨਾ ਕਰੇ, ਤੁਸੀਂ ਇਹਦੇ ਵਿੱਚ ਨਮੀ ਪਾਈ ਜਾਓ। ਜੀ ਨਾਜ਼ਰੀਨ, ਜੇ ਜ਼ਿੰਦਗੀ ਦੇ ਵਿੱਚ ਤੁਸੀਂ 4 ਮਿੰਟ ਵੀ ਨਹੀਂ ਦਿੱਤੇ ਸਕਿਨ ਨੂੰ, ਤੇ ਫਿਰ ਤੁਸੀਂ ਕੀ ਕੀਤਾ? ਫਿਰ ਤੇ
ਏਜਿੰਗ ਵੀ ਹੋਣੀ ਹੈ, ਫਿਰ ਰਿੰਕਲਸ ਵੀ ਆਣੇ ਨੇ, ਸਭ ਕੁਝ ਹੋਣਾ ਤੇ ਹੋਮ ਰੈਮੇਡੀਜ਼ ਵੀ ਤੁਹਾਡੇ ਕੋਲ ਹੈ ਨੇ। ਵਿਟਾਮਿਨ ਈ ਦੀ ਗੱਲ ਹੋਈ ਹੈ, ਸੀ ਦੀ ਗੱਲ ਹੋਈ ਹੈ, ਸਬਜ਼ੀਆਂ ਹਰੀਆਂ ਜਿਹੜੀਆਂ ਨੇ ਉਹ ਜ਼ਰੂਰ ਖਾਓ। ਇਸ ਤੋਂ ਇਲਾਵਾ ਜਿਹੜੇ ਫਰੂਟਸ ਨੇ ਉਹਨਾਂ ਦਾ ਇਸਤੇਮਾਲ ਕਰੋ। ਵਿਟਾਮਿਨ ਈ ਆਪਣੀ ਬਾਡੀ ਦੇ ਵਿੱਚ ਲਿਆਓ। ਹਾਈਡਰੇਸ਼ਨ ਡੀਹਾਈਡਰੇਸ਼ਨ ਵਾਲਾ ਸਿਲਸਿਲਾ ਵੀ ਅਸੀਂ ਵੇਖ ਲਿਆ। ਪ੍ਰੋਡਕਟਸ ਵੀ ਯੂਜ਼ ਕੀਤੇ ਜਾ ਸਕਦੇ ਨੇ, ਲੇਕਿਨ ਕੰਸਲਟ ਕਰਕੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਬਣੇ ਰਹੇ ਹੋ। ਲੇਕਿਨ ਹਮੇਸ਼ਾ ਜਾਣ ਤੋਂ ਪਹਿਲੇ ਅਸੀਂ ਇੱਕ ਸ਼ੇਰ ਦੁਹਰਾਉਂਦੇ ਹਾਂ, ਉਹ ਵੀ ਅੱਜ ਦੁਹਰਾ ਦਿੰਦੇ ਹਾਂ ਫਿਰ ਤੋਂ, ਕਿ ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ।